नावै नाही को थाओ। कुदरत कवन कहा विचार वारिया न जावा। एक बार जो तुद भावै साई भरी कार। तू सदा सलामत निरंकार। भरिया हथ पैर तन दे पानी धोता उत्तर सो खेह। मूत पलीती कपड़ हुए दे साबुन लैया ओहो धोए। भरिया मत पापां कै संग ओ धुपै नावै कै रंग। पुन्नी पापी आखण नाहे कर कर करना लिख। भगत ना हुए स्वस्थ आथ बाणी बरमाओ। सत सुहान सदा मन चाओ। कवन सुबेला भगत कवन कवन थित कवन वार। कवन से उत्ती माहो कवन जित हुआ आकार। वेल न पाइया पंडिती जे होवै लेख पुराण। भगत न पायो कादिया जे लिखन लेख कुरान। थितवार ना जोगी जाने रुत माहो ना कोई। जा करता होवै कोई तिस
गावै राजा धर्म द्वारे। गावै चित गुप्त लिख जान है, लिख लिख धर्म विचारे। गावै ईश्वर ब्रह्मा देवी सोहन सदा सवारे। गावै इंद इदासन बैठे देवतियां दर नाले। गावै सिद्ध समाधि अंदर गावन साध विचारे। गावन जति सती
ठाकुर तुम पह अरदास, जियो पिंड सब तुम मात पिता हम बारिक तेरे, तुमरी कृपा में कोई न जाने तुमरा अंत। सगल समगरी तुमरे सूत्रधारी, तुम ते होए तुमरी गत मित। बोलो जी वाहिगुरु वाहिगुरु वाहिगुरु। एक ओंकार वाहिगुरु जी की फतह। श्री भगवती जी सहाय। वार श्री भगवती जी की पातशाही दसवीं। प्रथम भगवती सिमर कै घुर नानक लई ध्याए। फिर अंगद घुर ते अमरदास, रामदासी हुई सहाय। अर्जन हर गोबिंद नु सिमरो, श्री हर राय श्री हर कृष्ण ध्याइए। जिस डिठे सब दुख जाए, तेग बहादुर सिमरै घर नौन दे आवे धाए।
ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਇਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਪੁਰਾਤਨ ਤੇ ਵਰਤਮਾਨ ਦੇ ਸਰਬੱਤ ਸ਼ਹੀਦ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੈ ਚਿਤ ਅਮਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਜੀ ਤਹਾਂ ਤਹਾਂ ਰਛਿਆ ਰਿਆਇਤ ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਧਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੋਗੇ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀਓ। ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਧੰਨ ਧੰਨ ਕਲਗੀਧਰ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੀ ਮਿਹਰ ਕਿਰਪਾ ਸਦਕਾ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਵਿਖੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਦੇ ਮਹਾਂਵਾਕਾਂ ਅਨੁਸਾਰ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਪਾਵਨ ਸਥਾਨਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪਾਠਾਂ ਦੀ ਲੜੀ ਆਰੰਭ ਹੋਈ। ਆਪ ਜੀ ਨੇ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀਓ ਪਚਵੀਆਂ ਪਾਠ ਨਗਰ ਕੀਰਤਨ ਦੀ ਖੁਸ਼ੀ ਵਿੱਚ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਮਨਜੀਤ ਸਿੰਘ ਮੁਲਤਾਨੀ ਹਰਦੀਪ ਸਿੰਘ ਨਵਦੀਪ ਸਿੰਘ ਕਮਲ ਤਿੰਨਾਂ ਸਮੂਹ ਸੇਵਕਾਂ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਪਰਸੋਂ ਰੋਜ਼ ਤੋਂ ਆਰੰਭ ਹੋਇਆ। ਆਪ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀਓ ਗੁਰਬਾਣੀ ਆਦਿ ਤੋਂ ਮੱਧ ਤੋਂ ਸੰਪੂਰਨ ਭੋਗ ਪਾਏ ਗਏ। ਪਵਿੱਤਰ ਬਾਣੀ ਦਾ ਪਾਠ ਕਰਦਿਆਂ ਹਜੂਰ ਸੇਵਾ ਨਿਭਾਉਂਦਿਆਂ ਹਾਜ਼ਰੀ ਭਰਦਿਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਕਿਰਪਾ ਕਰਕੇ ਦਇਆ ਕਰਕੇ ਖਿਮਾ ਕਰ ਦਿਓ ਅੱਗੋਂ ਵਾਸਤੇ ਭਾਵਨਾ ਦੇ ਨਾਲ
ਗੁਰਬਾਣੀ ਸੇਵਾਵਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਪੜ੍ਹੀ ਸੁਣੀ ਗੁਰਬਾਣੀ ਸੇਵਾ ਦਾ ਮਹਾਤਮ ਫਲਾਉਪਦੇਸ਼। ਭਾਈ ਮਨਜੀਤ ਸਿੰਘ ਮੁਲਤਾਨੀ, ਹਰਦੀਪ ਸਿੰਘ, ਨਵਦੀਪ ਸਿੰਘ, ਕਮਲ ਸਮੂਹ ਸੇਵਕਾਂ ਨੂੰ ਬਖਸ਼ਿਸ਼ ਕਰਦਿਆਂ ਨਾਮਦਾਨ ਕਾਰੋਬਾਰਾਂ ਦੀ ਚੜ੍ਹਦੀ ਕਲਾ ਕਰਨੀ। ਸੱਚੇ ਪਾਤਸ਼ਾਹ ਜੀਓ ਦਰ ਘਰ ਦੀ ਸੇਵਾ ਦੇ ਨਾਲ ਸੇਵਕਾਂ ਨੂੰ ਜੋੜ ਕੇ ਰੱਖਣਾ, ਕਾਰਜ ਰਾਸ ਕਰਨੇ। ਸੱਚੇ ਪਾਤਸ਼ਾਹ ਜੀਓ ਸੇਵਕਾਂ ਵੱਲੋਂ ਬੇਅੰਤ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ, ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ, ਤਨ ਮਨ ਧਨ ਦੀਆਂ ਸੇਵਾਵਾਂ ਕੀਤੀਆਂ। ਮਿਹਰ ਕਰਨੀ ਜੀ ਸਮੂਹ ਦੇ ਪਰਿਵਾਰਾਂ ਵਿੱਚ ਸਿੱਖੀ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਬੱਚਿਆਂ ਨੂੰ ਗੁਰਮਤਿ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਰਬੱਤ ਦਾ ਭਲਾ ਕਰਨਾ। ਭੋਗ ਦੇ ਸਮੇਂ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟਾ ਕੀਤਾ ਹੈ। ਆਪ ਜੀ ਨੇ ਅੰਗੀਕਾਰ ਕੀਤਾ, ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੇ ਪੜਦੇ ਕਜਨੇ ਸੇਵਕ ਪਰਿਵਾਰ ਵੱਲੋਂ ਬੇਅੰਤ ਤਿਲ ਫੁੱਲ ਭੇਟਾ ਮਾਇਆ ਅਰਪਣ ਕੀਤੀ। $2100 ਹਾਜ਼ਰ ਹੈ ਮਿਹਰ ਕਰਨੀ। ਅਰਦਾਸ ਭੇਟ ਮਾਇਆ ਹਾਜ਼ਰ ਕਿਰਪਾ ਕਰਨੀ। ਖਜ਼ਾਨੇ ਦਾਨੇ ਹਾਰਪੂਰ ਕਰਨੇ। ਕਾਲ ਕੰਟਕ ਦੂਰ ਕਰਨਾ। ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਸੇਵਾ ਦਰ ਤੇ ਪ੍ਰਵਾਨ ਕਰਨੀ। ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਦੀ ਖੁਸ਼ੀ ਵਿੱਚ ਕੜਾ ਪ੍ਰਸ਼ਾਦੀ ਦੇਗ ਸਜਾ ਕਰਕੇ ਹਾਜ਼ਰ ਕੀਤੀ। ਦੇਗ ਸਜਾਉਂਦਿਆਂ ਗੁਰਬਾਣੀ ਦਾ ਪਾਠ ਕਰਦਿਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ ਦਿਓ। ਆਨੰਦ ਸਾਹਿਬ ਜੀ ਕੀ ਅਰਦਾਸ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ। ਆਪ ਜੀ ਭੋਗ ਲਾਓ ਸੰਗਤਾਂ ਨੂੰ ਬਖਸ਼ੋ ਜੀ ਜੋ ਛਕੇ। ਵਾਹਿਗੁਰੂ ਦਾ ਨਾਮ ਜਪੇ ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਨੀਆਂ। ਖਾਲਸੇ ਪੰਥ ਗੁਰੂ ਕੇ ਸਿੰਘਾਂ ਦੀ ਸਦਾ ਚੜ੍ਹਦੀ ਕਲਾ ਕਰਨੀ। ਮਿਹਰ ਕਰਨੀ। ਜੇਲ੍ਹਾਂ ਵਿੱਚ ਡੱਕੇ ਸਿੰਘ ਸਿੰਘਣੀਆਂ ਦੀਆਂ ਕਿਰਪਾ ਕਰਕੇ ਰਿਹਾਈਆਂ ਬਖਸ਼ੋ ਜੀ। ਸ਼ਹੀਦਾਂ ਪਰਿਵਾਰਾਂ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਦਰੋਂ ਘਰੋਂ ਸ੍ਰੀ ਮੁਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਉਪਰੰਤ ਹਜੂਰ ਪਾਵਨ ਗੁਰਪੁਰਬ ਮਨਾਉਂਦਿਆਂ ਹੋਇਆਂ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਾਰੇ ਹੀ ਕਾਰਜਾਂ ਨੂੰ ਆਪ ਮਿਹਰ ਕਰਕੇ ਸੰਪੂਰਨ ਕਰਵਾ ਲੈਣਾ ਜੀ। ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਆਗਿਆ ਪਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਮ ਦੇ। ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰਛਿਆ ਕਰੇ। ਸੋ ਹਮਰੀ ਰਛਿਆ ਕਰੇ। ਗੁਰੂ ਕਲਗੀ ਧਰ ਜਗਦੀਸ਼ ਬੋਲੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸ਼ਹੀਦ ਸਿੰਘ ਸਤਿ ਸ੍ਰੀ ਅਕਾਲ। ਸਤਿਗੁਰੂ ਲਾਜ ਨਿਹਾਲ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ, ਜਿਨ੍ਹਾਂ ਸੇਵਕਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਹੈ ਉਹ ਦਰਬਾਰ 'ਚੋਂ ਬਾਹਰ ਗਏ ਨੇ, ਆਣ ਕਰਕੇ ਸਿਰਪਾਓ ਲੈ ਲੈਣ, ਕਿਉਂਕਿ ਉਸ ਤੋਂ ਬਾਅਦ ਵਿੱਚ ਉਹਨਾਂ ਗੁਰੂ ਕੇ ਲੰਗਰ ਦੀ ਸਾਰਾ ਦਿਨ ਸੇਵਾ ਕਰਨੀ ਹੈ। ਮਨਜੀਤ ਸਿੰਘ ਮੁਲਤਾਨੀ, ਲਵ, ਜਿੰਨੇ ਵੀ ਉਚਾਰ ਵੀਰ ਨੇ, ਉਹਨਾਂ ਨੂੰ ਬੇਨਤੀ ਹੈ ਸਿਰਪਾਓ ਦੀ ਬਖਸ਼ਿਸ਼ ਲੈ ਲੈਣ। ਸੰਗਤ ਜੀ ਇਸੇ ਤਰ੍ਹਾਂ ਗੁਰੂ ਦੇ ਪਾਵਨ ਚਰਨਾਂ ਕਮਲਾਂ ਵਿਖੇ ਜੁੜੇ ਰਹਿਣਾ। 5-7 ਮਿੰਟ ਦੇ ਵਿੱਚ ਸਤਿਗੁਰਾਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਕਰ ਲਈਏ। ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸਰੂਪਾਂ ਵਿੱਚ ਨਾਲ ਹੀ ਦਰਸ਼ਨ ਬਖਸ਼ਿਸ਼ ਕਰਨਗੇ ਤੇ ਨਾਲ ਹੀ ਕੀਰਤਨ ਦੀ ਆਰੰਭਤਾ ਹੋ ਜਾਵੇਗੀ। ਬੇਨਤੀ ਕਰਾਂ ਲਵ ਤੇ ਮੁਲਤਾਨੀ ਸਾਹਿਬ ਆਣ ਕਰਕੇ ਸਿਰਪਾਓ ਗੁਰੂ ਘਰ ਵੱਲੋਂ ਬਖਸ਼ਿਸ਼ ਲੈ ਲੈਣ, ਜਿਨ੍ਹਾਂ ਨੇ ਤਿੰਨੇ ਦਿਨ ਲਗਾਤਾਰ ਗੁਰੂ ਘਰ ਵਿੱਚ ਸੋ ਲੰਗਰ ਦੀ ਸੇਵਾ ਕੀਤੀ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਬੋਲੇ ਸੋ ਨਿਹਾਲ। ਗੁਰੂ ਕਿਰਪਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਸਦਕਾ ਇਹ ਜਦੋਂ ਵੀਕਐਂਡ ਤੇ ਸਾਰੇ ਸੇਵਕ ਸੇਵਾ ਕਰਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ। ਸੋ ਧੰਨਵਾਦੀ ਹਾਂ ਇਹਨਾਂ ਦੇ, ਸਦਾ ਇਸੇ ਤਰ੍ਹਾਂ ਗੁਰੂ ਦਰ ਦੀ ਸੇਵਾ ਇਹਨਾਂ ਨੂੰ ਪ੍ਰਾਪਤ ਹੁੰਦੀ ਰਹੇ। ਕਿਰਪਾ ਕਰਨ ਵੀਕਐਂਡ ਦਾ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਇਹਨਾਂ ਨਿਭਾਈ ਹੈ ਜੋ ਨਗਰ ਕੀਰਤਨ ਦਾ ਹੈ। ਬੋਲੇ ਸੋ ਨਿਹਾਲ। ਸੋ ਸਾਰੀ ਸੰਗਤ ਦਾ ਧੰਨਵਾਦ ਹੈ। ਪ੍ਰੇਮ ਨਾਲ ਕੜਾਹ ਪ੍ਰਸ਼ਾਦੀਆਂ ਦੇਗਾਂ ਲਓ। ਉਪਰੰਤ ਆਜੋ ਪ੍ਰੇਮ ਦੇ ਨਾਲ ਗੁਰੂ ਕੇ ਦਰਬਾਰ ਵਿੱਚ ਜੋ ਸੰਗਤਾਂ ਸੇਵਾ ਕਰ ਰਹੇ ਜੇ, ਬੋਲੇ ਸੋ ਨਿਹਾਲ। ਵੱਡੇ ਭਾਗਾਂ ਵਾਲੇ ਜੇ ਬਾਕੀ ਸਾਰੇ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਹਾਜ਼ਰੀਆਂ ਲਵਾਈਏ। ਲਗਾਤਾਰ ਨਿਰੰਤਰ ਦੀਵਾਨ ਸੱਜ ਰਹੇ ਨੇ, ਲਾਸਟ ਤੱਕ ਜਾ ਕਰਕੇ ਦੀਵਾਨ ਸੱਜਣਗੇ ਤੇ ਨਾਲ ਆਰਤੀ ਆਰਤਾ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਣਗੇ, ਫੁੱਲਾਂ ਦੀ ਵਰਖਾ ਹੋਵੇਗੀ। ਉਸ ਤੋਂ ਬਾਅਦ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਪੰਜ ਪਿਆਰੇ ਸਹਿਬਾਨ ਤਿਨਾਂ ਦੀ ਅਗਵਾਈ ਹੇਠ ਪੰਜ ਨਿਸ਼ਾਨ ਸਿੰਘ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਸੋ ਨਗਰ ਕੀਰਤਨ ਸਜਾਇਆ ਜਾਵੇਗਾ। ਸਿੱਖੀ ਦਾ ਪ੍ਰਚਾਰ ਕਰਦਾ ਹੋਇਆ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਦੇ ਕਰਕੇ ਸਤਿਗੁਰੂ ਜੀ ਨਿਵਾਜਣਗੇ ਤੇ ਸਮਾਪਤੀ ਤੇ ਸਾਧ ਸੰਗਤ ਨੂੰ ਬੇਨਤੀ, ਸਮਾਂ 1 ਵਜੇ ਚੌਪਹਿਰੇ ਦੇ ਰੂਪ ਵਿੱਚ ਆਪਾਂ ਪਵਿੱਤਰ ਬਾਣੀ ਦੇ ਨਾਲ ਜੁੜਨਾ ਮਰਿਆਦਾ ਅਨੁਸਾਰ, ਉਹ ਵੀ ਸੰਗਤਾਂ ਨੋਟ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੇ ਨਾਲ ਇੱਕ ਬੇਨਤੀ ਕਿ ਪੰਜ ਪਿਆਰੇ ਸਹਿਬਾਨ ਤੇ ਭਾਈ ਅਮਰਜੀਤ ਸਿੰਘ ਤੇ ਆ ਕਰਮਜੀਤ ਸਿੰਘ, ਇਹਨਾਂ ਦੋਵਾਂ ਦੀ ਸੇਵਾ ਕਿ ਉਹਨਾਂ ਦੀ ਤਿਆਰੀ ਪਿਆਰੀ ਤੇ 12 ਵੱਜਣ ਤੋਂ 5 ਮਿੰਟ ਪਹਿਲਾਂ ਦਰਬਾਰ ਦੇ ਵਿੱਚ ਪਹੁੰਚ ਜਾਣਾ ਚਾਹੀਦਾ, ਕਿਉਂਕਿ 12 ਵਜੇ ਆਰਤੀ ਕੀਰਤਨ ਆਰੰਭ ਹੋ ਜਾਣਾ ਤੇ ਫੁੱਲਾਂ ਦੀ ਵਰਖਾ ਦੇ ਨਾਲ ਆਪਾਂ ਫਿਰ ਮਹਾਰਾਜ ਸਾਹਿਬ ਜੀ ਦੇ ਚਰਨ ਪਰਸਣੇ ਤੇ ਅਰਦਾਸ ਹੋਵੇਗੀ ਤੇ ਪੰਜ ਪਿਆਰੇ ਸਹਿਬਾਨ 12 ਤੋਂ ਪਹਿਲਾਂ ਤੇ ਇਹ ਸੇਵਾ ਸਾਰੀ ਨਿਭ ਜਾਵੇ। ਤੇ ਆਓ ਹੁਣ ਆਪਾਂ ਮਹਾਰਾਜ ਸਾਹਿਬ ਜੀ ਦੀ ਸੇਵਾ ਜੁੜਦੇ ਜੀ।
ਵਾਹਿਗੁਰੂ 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 ਵਾਹਿਗੁਰੂ
ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, 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 ਸਤਨਾਮ ਪੜ੍ਹ ਮੰਤਰ ਸੁਣਾਇਆ। ਕਲ ਜੁਗ ਬਾਬੇ ਤਾਰਿਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਸੁਣੀ ਪੁਕਾਰ ਦਾਤਾਰ ਪ੍ਰਭ, ਸੁਣੀ ਪੁਕਾਰ ਦਾਤਾਰ ਪ੍ਰਭ। ਗੁਰੂ ਨਾਨਕ ਜਗ ਮਾਹਿ ਪਠਾਇਆ, ਗੁਰੂ ਨਾਨਕ ਜਗ ਮਾਹਿ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨ ਧੋਏ ਰਹਿ ਰਾਸ ਕਰ। ਕਰ ਨਾਮ੍ਰਿਤ ਸਿੱਖਾਂ ਪਿਲਾਇਆ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਕਲ ਜੁਗ ਬਾਬੇ ਤਾਰਿਆ, ਕਲ ਜੁਗ ਬਾਬੇ ਤਾਰਿਆ, ਕਲ ਜੁਗ ਬਾਬੇ ਤਾਰਿਆ, ਬਾਬੇ ਤਾਰਿਆ। ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ।
ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ, ਚਾਰ ਵਰਨ ਇੱਕ ਵਰਨ ਕਰਾਇਆ, ਚਾਰ ਵਰਨ ਇੱਕ ਵਰਨ ਕਰਾਇਆ, ਚਾਰ ਵਰਨ ਇੱਕ ਵਰਨ ਕਰਾਇਆ। ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ। ਕਲ ਜੁਗ ਬਾਬੇ ਤਾਰਿਆ, ਕਲ ਜੁਗ ਬਾਬੇ ਤਾਰਿਆ, ਕਲ ਜੁਗ ਬਾਬੇ ਤਾਰਿਆ, ਕਲ ਜੁਗ ਬਾਬੇ ਤਾਰਿਆ। ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ। ਰਾਣਾ ਰੰਗ ਬਰਾਬਰੀ, ਰਾਣਾ ਰੰਗ, ਰਾਣਾ ਰੰਗ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਪੈਰੀ ਪਵਣਾ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ
ਤਮ ਸੰਸਾਰ ਚਰਨ ਲਗ ਤਰੀਐ। ਸਭ ਨਾਨਕ ਬ੍ਰਹਮ ਪਸਾਰੋ। ਸਭ ਨਾਨਕ ਬ੍ਰਹਮ ਪਸਾਰੋ। ਤਮ ਸੰਸਾਰ ਚਰਨ ਲਗ ਤਰੀਐ। ਸਭ ਨਾਨਕ ਬ੍ਰਹਮ ਪਸਾਰੋ। ਸਭ ਨਾਨਕ ਬ੍ਰਹਮ ਪਸਾਰੋ। ਤਮ ਸੰਸਾਰ ਚਰੋ। ਸਭ ਨਾਨਕ ਬ੍ਰਹਮ ਪਸਾਰੋ। ਥਾਲ ਵਿੱਚ ਤਿੰਨ ਵਸ ਠਾਕੁਰ ਕਾ ਪਇਓ। ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਜਿਸ ਕਾ ਸਬਸ ਆਧਾਰ। ਜਿਸ ਕਾ ਸਬਸ ਆਧਾਰ। ਜਿਸ ਕਾ ਸਬਸ ਆਧਾਰ। ਜਿਸ ਕਾ ਸਬਸ ਆਧਾਰੋ। ਤਮ ਸੰਸਾਰ ਚਰਨ ਲਗ ਤਰੀਐ। ਸਭ ਨਾਨਕ ਬ੍ਰਹਮ ਪਸਾਰੋ। ਸਭ ਨਾਨਕ ਬ੍ਰਹਮ ਪਸਾਰੋ। ਤਮ ਸੰਸਾਰ ਚਰਨ ਲਗ ਤਰੀਐ। ਸਭ ਨਾਨਕ ਬ੍ਰਹਮ ਪਸਾਰੋ। ਸਭ ਨਾਨਕ ਬ੍ਰਹਮ ਪਸਾਰੋ। ਜੇ ਕੋ ਖਾਵੇ ਜੇ ਕੋ ਪੁੰਚੈ। ਜੇ ਕੋ ਖਾਵੇ ਜੇ ਕੋ ਪੁੰਚੈ। ਤਿਸ ਕਾ ਹੋਏ ਉਧਾਰ। ਤਿਸ ਕਾ ਹੋਏ ਉਧਾਰ। ਇਹ ਵਸਤ ਤਜੀ ਨਹਿ ਜਾਈ। ਇਹ ਵਸਤ ਤਜੀ ਨਹਿ ਜਾਈ। ਨਿਤ ਨਿਤ ਰਖ ਗੁਰ ਧਾਰੋ। 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 ਤਮ ਸੰਸਾਰ ਚਰਨ ਲਗ ਤਰੀਐ। ਸਭ ਨਾਨਕ ਬ੍ਰਹਮ ਪਸਾਰੋ। ਸਭ ਨਾਨਕ ਬ੍ਰਹਮ ਪਸਾਰੋ।
ਅਨੰਦ ਭਇਆ ਵਡ ਭਾਗੀ ਹੋ। ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਆਨੰਦ ਭਇਆ ਵਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਆਨੰਦ ਭਇਆ ਵਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਆਨੰਦ ਭਇਆ ਵਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਆਨੰਦ ਭਇਆ ਵਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਸਗਲ ਇਛ ਮੇਰੀ ਪੁੰਨੀਆਂ, ਸਗਲ ਇਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀਓ। ਮਿਲਿਆ ਨਿਰੰਜਨ ਰਾਏ ਜੀਓ,
ग्रह प्रगटे प्रभ आए जियो। वाहिगुरु जी का खालसा, वाहिगुरु जी की फतेह। वाहिगुरु वाहिगुरु जियो। निमाणिया निताणिया देता न्योटिया दियो न्यासरिया दे आसना। दर्शन देखत ही सुध की ना सुध रही, बुध की ना बुध रही। मत में ना मत है दर्शन देखत ही। दर्शन देखत ही सुध की ना सुध रही, बुध की ना बुध रही। मत में ना मत है दर्शन देखत ही। सुरत में ना सुरत आओ, ध्यान में ना ध्यान रहे हो। सुरत में ना सुरत आओ, ध्यान में ना ध्यान रहे हो। ज्ञान में ना ज्ञान रहे हो, गत में ना गत है। ध्यान में ना ध्यान रहे हो, ज्ञान में ना ज्ञान रहे। गत में ना गत है दर्शन देखत ही। सुध की ना सुध रही, बुध की ना बुध रही। मत में ना मत है दर्शन देखत ही। सुध की ना सुध रही,
धीरज को धीरज, गर्भ को गर्भ गयो। धीरज को धीरज, गर्भ को गर्भ गयो। रत में ना रत रही, पत रत पत में। में ना रत रही, पत रत पत में। पत रत पत में दर्श देखत ही, सुध की ना सुध नहीं, बुध की ना बुध नहीं। मत में ना मत है दर्श देखत। अद्भुत परम अद्भुत, विस्मय विषम। अद्भुत परम अद्भुत, विस्मय विषम। बुध की ना बुध रही, मत में ना मत है। दर्शन देखत ही, दर्शन देखत ही। अद्भुत परम अद्भुत, विस्मय विषम। आश्चर्य अत अत है। आश्चर्य आश्चर्य अत अत है। अत अत है दर्शन देखत ही, सुध की ना सुध नहीं, बुध की ना बुध नहीं। मत में ना मत है दर्शन देखत ही, सुध की ना सुध नहीं, बुध की ना बुध नहीं। मत में ना मत है दर्शन देखत ही। सुरत में सुरत या ध्यान नहीं, मदी
ਦੂਜਾ ਰਵਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਦੂਜਾ ਰਵਾਬੀ ਮਰਦਾਨਾ ਦੂਜਾ ਰਵਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਦੂਜਾ ਰਵਾਬੀ ਮਰਦਾਨਾ ਦੂਜਾ ਰਵਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਫਿਰ ਬਾਬਾ ਗਿਆ ਬਗਦਾਦ ਨੂੰ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਬਾਹਰ ਜਾਏ ਕੀਆ ਅਸਥਾਨਾ ਦੂਜਾ ਰਵਾਬੀ ਮਰਦਾਨਾ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਦਿੱਤੀ ਬਾਂਗ ਨਿਵਾਜ ਕਰ ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ ਸੁਨ ਸਮਾਨ ਹੋਆ ਜਹਾਨਾ ਸੁਨ ਮੁਨ ਨਗਰੀ ਪਹੀ ਸੁਨ ਮੁਨ ਨਗਰੀ ਪਹੀ ਦੇਖ ਪੀਰ ਭਇਆ ਹੈਰਾਨਾ ਸੁਨ ਮੁਨ ਨਗਰੀ ਪਹੀ ਸੁਨ ਮੁਨ ਨਗਰੀ ਪਹੀ ਦੇਖ ਪੀਰ ਭਇਆ ਹੈਰਾਨਾ ਦੇਖ ਪੀਰ ਭਇਆ ਹੈਰਾਨਾ ਦੂਜਾ ਰਵਾਬੀ ਮਰਦਾਨਾ ਦੂਜਾ ਰਵਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ
ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਵੇਖੇ ਧਿਆਨ ਲਗਾਏ ਕਰ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਵੇਖੇ ਧਿਆਨ ਲਗਾਏ ਕਰ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀ ਪੁੱਛਿਆ ਫਿਰ ਕਹਿ ਦਸਤਗੀ ਕੌਣ ਫਕੀਰ ਕਿਸਕਾ ਕਰਹਾਨਾ ਕੌਣ ਫਕੀਰ ਕਿਸਕਾ ਕਰਹਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਨਾਨਕ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਆਇਆ ਨਾਨਕ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਨਾਨਕ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਰੱਬ ਫਕੀਰ ਕੋ ਪਹਿਚਾਨਾ ਧਰਤੀ ਆਕਾਸ਼ ਚਹੂੰ ਦਿਸ ਜਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਥੋੜੀ ਆਵਾਜ਼ ਕਰੀ ਨਾ ਆਵਾਜ਼ ਭੇਜ ਮੜਾ ਵੀ ਛੇਤੀ ਕੱਲ ਮੈਂ ਭੇਜਿਆ ਕਿ ਭੇਜਦੀ ਮੈਂ ਵੀ ਛੇਤੀ ਭੇਜ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ। ਜਿਨ੍ਹਾਂ ਜਿਨ੍ਹਾਂ ਗੁਰਬਾਣੀ ਦੀ ਓਟ ਤੱਕਿਓ
ਤੇ ਬੇੜੇ ਉਹਨਾਂ ਦੇ ਪਵਜਲੋਂ ਪਾਰ ਹੋ ਗਏ। ਕਾਮ ਤੇ ਕਰੋਧ ਵਿੱਚ ਸੜੇ ਹੋਏ ਜੋ ਤੇ ਹਿਰਦੇ ਉਹਨਾਂ ਦੇ ਠੰਡੜੇ ਠਾਰ ਹੋ ਗਏ। ਰਸਤੇ ਪਾਇਆ ਸੀ ਕੌਡੇ ਜੈ ਰਾਖਸ਼ਾਂ ਨੂੰ ਤੇ ਸੱਜਣ ਠੱਗ ਵਰਗੇ ਸੇਵਾਦਾਰ ਹੋ ਗਏ। ਪੜਿਆ ਸੁਣਿਆ ਹੈ ਜਿੰਨਾ ਮਨ ਚਿਤ ਲਾ ਕੇ ਤੇ ਰੌਸ਼ਨ ਵਿੱਚ ਸਾਰੇ ਸੰਸਾਰ ਹੋ ਗਏ। ਤੇ ਰੌਸ਼ਨ ਵਿੱਚ ਸਾਰੇ ਸੰਸਾਰ ਹੋ ਗਏ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਰ ਰਾਖੀ ਮੇਰੀ। ਕੀਤੀ ਪੁਕਾਰ ਪ੍ਰਿਥਵੀ ਹੋ ਗਈ ਕਬੂਲ ਦਰ ਤੇ। ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿੱਧ ਕਰਤੇ। ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿੱਧ ਕਰਤੇ। ਸੰਸਾਰ ਵਿੱਚ ਫੇਰੇ ਪਾਏ ਨੇ ਗੁਰ ਨਾਨਕ, ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰ ਨਾਨਕ। ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰ ਨਾਨਕ। ਕੀਤੀ ਪੁਕਾਰ ਪ੍ਰਿਥਵੀ ਹੋ ਗਈ ਕਬੂਲ ਦਰ ਤੇ। ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿੱਧ ਕਰਤੇ। ਵਿਗੜੇ ਸੀ ਜੋ ਚਿਰ ਤੋਂ ਸਭ ਕਾਜ ਸਿੱਧ ਕਰਤੇ। ਸੰਸਾਰ ਵਿੱਚ ਫੇਰੇ ਪਾਏ ਨੇ ਗੁਰ ਨਾਨਕ, ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰ ਨਾਨਕ। ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰ ਨਾਨਕ। ਧੰਨ ਨਾਨਕੀ ਬੇਬੇ ਜਾ ਰਹੀ ਵਾਰੇ ਜੇ। ਕਲਿਆਣ ਚੰਦ ਮਹਿਤਾ ਬਣੇ ਪਿਤਾ ਪਿਆਰੇ ਜੇ। ਕਲਿਆਣ ਚੰਦ ਮਹਿਤਾ ਬਣੇ ਪਿਤਾ ਪਿਆਰੇ ਜੇ। ਤ੍ਰਿਪਤਾ ਜੀ ਮਾਤਾ ਦੇ ਚਾਏ ਨੇ ਗੁਰ ਨਾਨਕ, ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰ। ਧੁੰਦ ਪਈ ਸੀ ਪਾਪਾ ਦੀ ਸੂਰਜ ਉਦੇ ਹੋਇਆ। ਪਾਖੰਡ ਫੈਲਿਆ ਜੋ ਜਗ ਤੋਂ ਜੁਦੇ ਹੋਇਆ। ਪਾਖੰਡ ਫੈਲਿਆ ਜੋ ਜਗ ਤੋਂ ਜੁਦੇ ਹੋਇਆ। ਸੱਚ ਦੇ ਜਨੇ ਉਹੀ ਪੁਆਏ ਨੇ ਗੁਰ ਨਾਨਕ। ਖੱਟੀ ਕਮਾਏ ਕਰ ਸੱਚ ਦੇ ਸੌਦੇ। ਖੱਟੀ ਕਮਾਈਏ ਕਰ ਸੱਚ ਦੇ ਸੌਦੇ। ਖੱਟੀ ਕਮਾਈਏ
ਫਸਲਾਂ ਉਹਨਾਂ ਚੋਂ ਆਈਆਂ ਨੇ ਹੋ ਦੁੱਗਣੀਆਂ ਫਸਲਾਂ ਉਹਨਾਂ ਚੋਂ ਆਈਆਂ ਨੇ ਫਨ ਸੱਪ ਦੀ ਹੇਠਾਂ ਸੁਹਾਏ ਨੇ ਗੁਰੂ ਨਾਨਕ ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰੂ ਨਾਨਕ ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰੂ ਨਾਨਕ ਉਹ ਵੈਦ ਨੂੰ ਦੱਸੇ ਜੋ ਰੋਗ ਅਸਲੀ ਏ ਮਾਲਕ ਉਹ ਨਸਲਾਂ ਦਾ ਹੈ ਆਪ ਨਸਲੀ ਏ ਮਾਲਕ ਜੋ ਨਸਲਾਂ ਦਾ ਹੈ ਆਪ ਨਸਲੀ ਏ ਖੁਦ ਖੁਦਾ ਪਰਮ ਦਲੇਲ ਬਰਕਾ ਹੱਡੀ ਤੇ ਬਹਿ ਗਏ ਜੀ ਵੰਡਨੇ ਲਈ ਬਰਕਤ ਨੂੰ ਤੋਲਣ ਜੋ ਡਹਿ ਗਏ ਸੀ ਵੰਡਨੇ ਲਈ ਬਰਕਤ ਨੂੰ ਤੋਲਣ ਜੋ ਡਹਿ ਗਏ ਸੀ ਹਟ ਤੇਰਾ ਤੇਰਾ ਕੇ ਲੁਟਾਏ ਨੇ ਗੁਰੂ ਨਾਨਕ ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰੂ ਨਾਨਕ ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰੂ ਨਾਨਕ ਵੇਈ ਦੇ ਵਿੱਚ ਦੀ ਜਾ ਸੱਚਖੰਡ ਤੋਂ ਹੋ ਪਰਤੇ ਲਿਆ ਮੂਲ ਮੰਤਰ ਜੀ ਕੁੱਲ ਜਗਤ ਵਿੱਚ ਵਰਤੇ ਲਿਆ ਮੂਲ ਮੰਤਰ ਜੀ ਕੁੱਲ ਜਗਤ ਵਿੱਚ ਵਰਤੇ ਲਿਖੇ ਬੈਂਕਾਂ ਕੀ ਕਿਤਨੇ ਤਰਾਏ ਨੇ ਗੁਰੂ ਨਾਨਕ ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰੂ ਨਾਨਕ ਨਿਰਗੁਣ ਤੋਂ ਸਰਗੁਣ ਹੋ ਆਏ ਨੇ ਗੁਰੂ ਨਾਨਕ ਆਏ ਨੇ ਗੁਰੂ ਨਾਨਕ ਆਏ ਨੇ ਗੁਰੂ ਨਾਨਕ ਗੁਰੂ ਨਾਨਕ ਮਹਾਰਾਜ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਅਗੰਮੀ ਸ਼ਕਤੀਆਂ ਦੇ ਮਾਲਕ ਸਾਹਿਬੇ ਕਮਾਲ ਪੰਥ ਦੇ ਵਾਲੀ ਸ਼ਹਿਰਾਂ ਦੇ ਬਾਦਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ। ਕੋਈ ਰਸਨਾ ਵਾਜੀ ਨਾ ਰਹਿ, ਪਿਆਰ ਸਹਿਤ ਸਾਹਿਬਾਂ ਨੂੰ ਸੀਸ ਝੁਕਾਓ ਤੇ ਅਦਬ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਬਹੁਤ ਬਹੁਤ ਦੂਰ ਤੋਂ ਸੰਗਤਾਂ ਇਸ ਸਥਾਨ ਤੇ ਪਹੁੰਚੀਆਂ। ਐਲੇ ਤੋਂ ਫਰਿਜਨੋਂ ਤੋਂ ਔਰ ਸੈਕਰਾਮੈਂਟ ਤੋਂ ਵੀ ਸੰਗਤਾਂ ਆਈਆਂ। ਗੁਰੂ ਕਿਰਪਾ ਕਰੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪ੍ਰਥਾਏ ਭਾਈ ਗੁਰਦਾਸ ਜੀ ਬੜੇ ਸੁੰਦਰ ਬਚਨ ਕਹਿੰਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾਮਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਵਾਇਆ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚੋਜ ਕਹਿਣ ਤੇ ਕਥਨ ਤੋਂ ਬਾਹਰੀ ਆ। ਪਹਿਲਾਂ ਗੁਰਬਾਣੀ ਦਾ ਭੋਗ ਪਿਆ, ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਾਇਆ। ਹੁਕਮਨਾਮਾ ਆਪਾਂ ਸਭਨਾਂ ਨੇ ਸੁਣਿਆ ਹੋਣਾ। ਪੰਚਮ ਪਾਤਸ਼ਾਹ ਦੇ ਬਚਨ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਾਏ। ਪੱਕਾ ਰੋਗੀ ਜਿਹੜਾ ਕੋੜ ਦਾ ਰੋਗੀ ਹੋਵੇ ਉਹਨੂੰ ਕਿਹਾ ਗਿਆ ਜਿਹੜਾ ਹਰ ਟਾਈਮ ਵਿਲਕਦਾ ਰਹਿੰਦਾ, ਜਿਹਦੇ ਮਨ ਤੋਂ ਬਾਣੀ ਵਿਸਰ ਗਈ। ਸਿੱਖ ਦਾ ਜੀਵਨ ਭਾਈ ਗੁਰਦਾਸ ਜੀ ਆਪਣੀ ਬਾਣੀ ਰਾਹੀਂ ਖਿੱਚਦੇ ਵੀ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਗੁਰਸਿੱਖ ਭਲਕੇ ਉੱਠ ਕੇ ਅੰਮ੍ਰਿਤ ਵੇਲੇ ਸਰਨ ਬੰਦਾ, ਗੁਰ ਕੇ ਬਚਨ ਉਚਾਰ ਕੇ
ਧਰਮਸਾਲ ਦੀ ਸੁਰਤ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ, ਗੁਰ ਸਿੱਖਾਂ ਨੂੰ ਦੇ ਕਰ। ਵੇਖੋ ਸਿੱਖ ਦਾ ਜੀਵਨ, ਗੁਰ ਸਿੱਖਾਂ ਨੂੰ ਦੇ ਕਰ, ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ, ਗੁਰ ਚੇਲਾ ਚੇਲਾ ਗੁਰ ਸੰਦਾ, ਗੁਰਮੁਖ ਗਾਡੀ ਰਾਹੋ ਚਲੰਦਾ, ਗੁਰਮੁਖ ਗਾਡੀ ਰਾਹੋ ਚਲੰਦਾ। ਜਿੱਥੇ ਗੁਰੂ ਰਾਮਦਾਸ ਮਹਾਰਾਜ ਸਿੱਖ ਦੇ ਜੀਵਨ ਦਾ ਨਕਸ਼ਾ ਖਿੱਚਦੇ ਆ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਅੰਮ੍ਰਿਤ ਵੇਲੇ ਉੱਠਣ ਦੀ ਬਹੁਤ ਵੱਡੀ ਮਹਾਨਤਾ ਮਹਾਰਾਜ ਨੇ ਦੱਸੀ ਹੈ, ਤੇ ਜਿਨ੍ਹਾਂ ਨੇ ਵੱਡੇ ਭਾਗ ਬਣਾਉਣੇ ਹਨ, ਸਿੱਖੋ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ। ਅੰਮ੍ਰਿਤ ਵੇਲੇ ਦੀ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲੋਂ ਜਿੰਨਾ ਵੀ ਤੁਹਾਡੇ ਕੋਲ ਉਦਮ ਹੁੰਦਾ ਨਾ, ਉਹ ਕਰਿਆ ਕਰੋ। ਜਿਹੜਾ ਅੰਮ੍ਰਿਤ ਵੇਲੇ ਨਹੀਂ ਜਾਗਦਾ, ਸਾਰੀ ਦਿਹਾੜੀ ਉਹਦੀ ਪਖਾਰੀਆਂ ਵਰਗੂ ਵਿਲਕੇ ਨਾਲ ਨਿਕਲਦੀ। ਮਹਾਂਪੁਰਸ਼ ਦੱਸਿਆ ਕਰਦੇ, ਜਿਨਨੇ ਬਾਦਸ਼ਾਹ ਵਾਲੀ ਜ਼ਿੰਦਗੀ ਜੀਣੀ ਹੋਵੇ ਨਾ, ਰਾਜਿਆਂ ਵਾਲੀ, ਉਹ ਫਿਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ। ਭਾਈ ਨੰਦ ਲਾਲ ਜੀ ਸੱਚੇ ਪਾਤਸ਼ਾਹ ਤੇ ਇੱਕ ਪ੍ਰਸ਼ਨ ਕਰਦੇ ਆ, ਜੋ ਰਹਿਤਨਾਮੇ ਜ਼ਿਕਰ ਆ। ਪ੍ਰਸ਼ਨ ਕੀਓ ਨੰਦ ਲਾਲ ਜੀ, ਗੁਰੂ ਬਤਾਈਏ ਮੋਹੇ, ਕਵਣ ਕਰਮੀਨ ਜੋਗ ਹੈ, ਕਵਣ ਕਰਮੀਨ ਸੋਹੇ। ਮਹਾਰਾਜ ਕਿਰਪਾ ਕਰਕੇ ਦੱਸੋ ਪਾਤਸ਼ਾਹ ਜੀ, ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਉਹਨੂੰ ਕਿਹੜੇ ਕੰਮ ਕਰਨੇ ਸ਼ੋਭਾ ਦਿੰਦੇ, ਕਿਹੜੇ ਨਹੀਂ। ਤੇ ਮਹਾਰਾਜ ਫਿਰ ਉਹਦਾ ਉੱਤਰ ਦਿੰਦੇ ਹਨ, ਨੰਦ ਲਾਲੇ ਬਚਨ ਸੁਣਾ, ਸਿੱਖ ਕਰਮ ਹੈ ਇਹ, ਨਾਮਦਾਨ ਇਸ਼ਨਾਨ ਬਿਨਾ, ਕਰੇ ਨਯਨ ਸਿਉਨੇ। ਗੁਰ ਸਿੱਖ ਰਹਿਤ ਸੁਣੋ ਰੇ ਮੀਤ, ਪਰ ਬਾਤੇ ਕਰ ਉੱਠ ਚੀਤ, ਵਾਹਿਗੁਰੂ ਮੰਤਰ ਸੋ ਜਾਪ, ਕਰ ਇਸ਼ਨਾਨ ਪੜੇ ਜਪ ਜਾਪ, ਸੰਧਿਆ ਸਮੇਂ ਸੁਣੇ ਰਹਿ ਰਾਸ। ਜਦੋਂ ਸ਼ਾਮਾਂ ਹੋ ਜਾਂਦੀਆਂ ਨਾ, ਰਹਿ ਰਾਸ ਦਾ ਵੇਲਾ ਹੁੰਦਾ, ਉਦੋਂ ਹੀ ਪ੍ਰਸ਼ਾਦੇ ਦਾ ਸਮਾਂ ਹੁੰਦਾ। ਬੇਨਤੀ ਕਰਾਂ, ਭਾਵੇਂ ਤੇ ਅੱਧਾ ਘੰਟਾ ਪਹਿਲਾਂ ਪ੍ਰਗਾ ਲਿਆ ਕਰੋ ਭੈਣੋ, ਤੇ ਭਾਵੇਂ ਬਾਅਦ ਚ, ਪਰ ਜਦੋਂ ਸੋਦਰ ਦਾ ਟਾਈਮ ਹੁੰਦਾ ਨਾ, ਉਦੋਂ ਸੋਦਰ ਦਾ ਪਾਠ ਕਰਿਆ ਕਰੋ। ਬਾਬਾ ਗੱਜਣ ਸਿੰਘ ਜੀ ਦਾ ਬੜਾ ਕਰੜਾ ਸੁਭਾਅ ਸੀ। ਇੱਕ ਸੇਵਾਦਾਰ ਨੂੰ ਉਹ ਡਾਂਟਦਿਆਂ ਕਹਿ ਰਹੇ ਸੀ, ਉਹ ਤੈਨੂੰ ਆਨੇ ਤੂੰ ਰਹਿ ਰਾਤ ਦੇ ਸਮੇਂ ਕਿੱਥੇ ਹੋਣਾ, ਤੂੰ ਆਉਂਦਾ ਕਿਉਂ ਨਹੀਂ? ਉਹ ਬਚਨ ਕਰ ਰਹੇ ਸੀ, ਭਾਵੇਂ ਕਿੰਨਾ ਭਗਤੀ ਵਾਲਾ ਬੰਦਾ ਹੋਵੇ, ਜਿੰਨੇ ਰਹਿ ਰਾਸ ਨਾ ਸੁਣੀ, ਉਹਨਾਂ ਚਿਰ ਉਹਨੇ ਸਮਾਂ ਨੂੰ ਸੱਚਖੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ, ਜਿਹਨੇ ਰਹਿ ਰਾਸ ਦਾ ਪਾਠ ਸੁਣਿਆ ਤੇ ਕੀਤਾ ਨਹੀਂ। ਤੇ ਮਹਾਰਾਜ ਦੇ ਬਚਨ ਹਨ, ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਯਾਸ। ਸਤਿਗੁਰੂ ਪਾਤਸ਼ਾਹ ਦੇ ਬਚਨ ਜੇ ਕਮਾਈਏ ਤੇ ਉਹਨਾਂ ਵਿੱਚ ਬੜਾ ਸੁੱਖ ਹੈ। ਆਮਰ ਸੰਚਾਰ ਕੱਲ ਹੋਇਆ, ਸਿੱਖ ਨੂੰ ਮਹਾਰਾਜ ਸਰੀਰਕ ਜੀਵਨ ਜੀਣ ਦੀ ਵੀ ਜਾਚ ਦੱਸਦੇ। ਕੰਗਾ ਦੋਨੋਂ ਵਕਤ ਕਰ, ਸਿੱਖ ਨੇ ਕੇਸਾਂ ਵਿੱਚ 2 ਵਾਰ ਕੰਗਾ ਕਰਨਾ। ਕੰਗਾ ਦੋਨੋਂ ਵਕਤ ਕਰ, ਪਾਗ ਚੁਨੇ ਕੇ ਬੰਦਈ। ਪੱਗ ਨੂੰ ਚੁਣ ਕੇ ਬੰਨਣਾ, ਇੱਕ ਇੱਕ ਲੜ ਜਿਹੜਾ ਨਾ, ਇੱਕ ਇੱਕ ਪੇਜ ਪੱਗ ਦਾ ਚੁਣ ਕੇ ਸਿੱਖ ਨੇ ਬੰਨਣਾ। ਇਹ ਨਹੀਂ ਵੀ ਕਿਹੜਾ ਮਾਇਆ ਲਾ ਕੇ ਬੰਨ ਲਈ ਤੇ ਮੁੜ ਕੇ ਜੋ ਜੌ ਤੋਂ ਆਏ ਤੇ ਟੋਪੀ ਵਾਂਗੂ ਲਾ ਕੇ ਟੇਬਲ ਤੇ ਰੱਖਦੀ ਤੇ ਸਵੇਰੇ ਫੇਰ ਪਾ ਕੇ ਤੁਰ ਪਏ। ਨਹੀਂ, ਇੱਕ ਇੱਕ ਸਿੱਖ ਨੇ ਰੋਜ਼ ਪੱਗ ਦਾ ਪੇਜ ਚੁਣ ਕੇ ਬੰਨਣਾ। ਕੰਗਾ ਦੋਨੋਂ ਵਕਤ ਕਰ, ਪਾਗ ਚੁਨੇ ਕੇ ਬੰਦਈ। ਦਾਤਣ ਨੀਤ ਕਰੀ, ਨਾ ਦੁੱਖ ਪਾਵੇ ਲਾਲ ਜੀ। ਜਿਹੜਾ ਗੁਰੂ ਦੇ ਬਚਨਾਂ ਦੀ ਪਾਲਣਾ ਕਰੇਗਾ, ਉਹਨੂੰ ਫਿਰ ਦੁੱਖ ਨਹੀਂ ਲੱਗਣਗੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਭੇਵੇ ਗਏ, ਕੁਰਸ਼ੇਤਰ ਗਏ, ਹਰਦੁਆਰ ਗਏ, ਅਜਮੇਰ ਸ਼ਰੀਫ ਗਏ, ਉਦੈਪੁਰ ਗਏ, ਭੀਲਵਾੜੇ ਗਏ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਕਾਬੇ ਜਾਣ ਦਾ ਫੈਸਲਾ ਵੀ ਕਰ ਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮਸੱਲਾ ਧਾਰੀ।
ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਾਂ ਬਾਬਾ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਰਾਬੇ ਪਾਏ ਪਸਾਰੇ। ਜੀਵਨ ਮਾਰੀ ਲੱਤ ਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਕਾਬੇ ਵਿੱਚ ਗਏ ਨਾ, ਉਹ ਸਲਾਮੀ ਭੇਦ ਵਿੱਚ ਗਏ ਤੇ ਕੋਈ ਪਛਾਣ ਨਹੀਂ ਸਕਿਆ ਵੀ ਗੁਰੂ ਨਾਨਕ ਮੁਸਲਮਾਨ ਨਹੀਂ, ਅਸਲਾਮੀ ਭੇਦ 'ਚ ਗਏ ਆ। ਜਦੋਂ ਉੱਥੇ ਗਏ ਆ ਤੇ ਵੇਖਿਆ ਵੀ ਸਾਡਾ ਇਹਨਾਂ ਨੂੰ ਹੁਣ ਝਗੜਾ ਨਹੀਂ ਛਿੜਦਾ, ਫਿਰ ਉਹਨਾਂ ਨੇ ਆਪ ਛੇੜਿਆ। ਜਿੱਦ ਇਸਲਾਮ ਦੇ ਲੋਕ ਪੈਰ ਕਰਕੇ ਪੈਂਦੇ ਸੀ ਮਰਨੇ, ਉਧਰ ਆਪਣਾ ਸਿਰ ਕਰ ਲਿਆ, ਤੇ ਜਿੱਧਰ ਸਲਾਮ ਦੇ ਲੋਕ ਸਿਰ ਕਰਕੇ ਬੈਂਦੇ ਸੀ ਉਧਰ ਗੁਰੂ ਬਾਬੇ ਨੇ ਆਪਣੇ ਪੈਰ ਕਰ ਲਏ, ਪੂਰਾ ਸਲਾਮ ਹੀ ਗਲ ਪਾ ਲਿਆ। ਤੇ ਫਿਰ ਨਜਿੱਠਿਆ ਕਿਵੇਂ? 2 ਮਿੰਟ ਨਹੀਂ ਲੱਗਣ ਦਿੱਤੇ। ਭਾਈ ਗੁਰਦਾਸ ਜੀ ਕਹਿੰਦੇ ਅੰਮ੍ਰਿਤ ਵੇਲੇ ਕਾਜੀ ਇੱਕ ਝਾੜੂ ਮਾਰਦਾ ਆਇਆ, ਉਹਨੇ ਵੇਖਿਆ ਇੱਕ 48 ਕਵਰੇ ਦਾ ਬੰਦਾ, ਉਹਦੇ ਨਾਲ 52 ਕਵਰੇ ਦਾ ਇੱਕ ਹੋਰ ਸਾਥੀ ਆ। ਇਹਨਾਂ ਪੂਰੇ ਇਸਲਾਮ ਦੇ ਖਿਲਾਫ ਖੁਦਾ ਦੇ ਘਰ ਨੂੰ ਪੈਰ ਕਰ ਲਏ, ਇਹਨਾਂ ਖੁਦਾ ਦੀ ਅਜ਼ਮਤ ਨੂੰ ਨਹੀਂ ਜਾਣਿਆ। ਆਂਦੇ ਕਾਜੀ ਐਡਾ ਗੁੱਸੇ ਵਿੱਚ ਆ ਗਿਆ, ਉਹਨੇ ਲੱਤ ਮਾਰ ਕੇ ਗੁਰੂ ਨਾਨਕ ਮਾਲ ਨੂੰ ਜਗਾਇਆ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਖੁਬਾਰੀ, ਲੱਤਾਂ ਵੱਲ ਖਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ। ਟੰਗੋਂ ਪਕੜ ਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜਵਾਰੀ। ਆਂਦੇ ਇੰਨੇ ਗੁੱਸੇ ਵਿੱਚ ਕਾਜੀ ਆਇਆ, ਉਹਨੇ ਲੱਤ ਮਾਰ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜਗਾਇਆ। ਮਹਾਰਾਜ ਉੱਠੇ ਤੇ ਨਜ਼ਰ ਮਾਰ ਕੇ ਕਿਹਾ, ਓਏ ਤੂੰ ਹੈ ਕੌਣ ਆ ਤੇ ਕਹਿ ਕੀ ਰਿਹਾ? ਉਹਨੇ ਆਖਿਆ ਮੈਂ ਕਾਜੀ ਹਾਂ। ਮਹਾਰਾਜ ਕਹਿਣ ਲੱਗੇ ਮੁਸਲਮਾਨ ਆ? ਆਂਦਾ ਮੈਂ ਮੁਸਲਮਾਨ ਨਹੀਂ, ਮੈਂ ਕਾਜੀ ਹਾਂ, ਇੱਥੋਂ ਦਾ ਕਾਜੀ। ਆਹੋ। ਮਹਾਰਾਜ ਕਹਿਣ ਲੱਗੇ ਉਹ ਤੂੰ ਕਹਿ ਕੀ ਜਾਂਦਾ? ਤੁਸੀਂ ਖੁਦਾ ਦੇ ਘਰ ਵਾਲੇ ਪੈਰ ਕਰ ਲਏ ਜੇ। ਮਹਾਰਾਜ ਕਹਿਣ ਲੱਗੇ ਉਹ ਕੁਰਾਨ ਸ਼ਰੀਫ ਪੜ੍ਹਿਆ ਹੀ। ਕੁਰਾਨ ਸ਼ਰੀਫ ਤਲੀਮ ਕਹਿ ਰਹੀ ਹੈ ਵੀ ਖੁਦਾ ਦਾ ਕੋਈ ਘਰ ਨਹੀਂ। ਸ਼ਾਇਦ ਉਹਨੇ ਕੁਰਾਨ ਸ਼ਰੀਫ ਪੜ੍ਹੀ ਜ਼ਰੂਰ ਪਰ ਵਿਚਾਰੀ ਨਹੀਂ। ਇਹ ਗੱਲ ਸਾਡੇ ਤੇ ਵੀ ਢੁੱਕਦੀ ਆ। ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਜ਼ਰੂਰ ਆ ਪਰ ਉਹਦੇ ਉੱਤੇ ਅਮਲ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ ਉਹ ਤੂੰ ਕਹਿ ਕੀ ਰਿਹਾ? ਕੁਰਾਨ ਸ਼ਰੀਫ ਦੀ ਤਲੀਮ ਇਹ ਗੱਲ ਕਹਿੰਦੀ ਵੀ ਖੁਦਾ ਦਾ ਕੋਈ ਘਰ ਨਹੀਂ, ਤੇ ਤੂੰ ਆਨਾ ਮੈਂ ਖੁਦਾ ਦੇ ਘਰ ਵਾਲੇ ਪੈਰ ਕਰ ਲੈ, ਜਾਂ ਤੇ ਕੁਰਾਨ ਸ਼ਰੀਫ ਝੂਠਾ ਜਾਂ ਤੂੰ ਝੂਠਾ। ਆਂਦੇ ਝਗੜੇ ਵਿੱਚ ਸ਼ਰਤ ਲੱਗ ਗਈ, ਜਿਹੜਾ ਗੱਲ ਜਿਹੜੀ ਵੱਡੇ ਇਮਾਮ ਤੱਕ ਪਹੁੰਚ ਗਈ। ਵੱਡੇ ਇਮਾਮ ਨੇ ਪੁੱਛਿਆ ਵੀ ਤੂੰ ਹੈ ਕੌਣ? ਉਹਨੇ ਆਖਿਆ ਮੈਂ ਖੁਦਾ ਦਾ ਬੰਦਾ। ਉਹਨੇ ਆਖਿਆ ਆ ਕਿੱਥੋਂ ਆ? ਆਂਦਾ ਜਦੋਂ ਮੈਂ ਬੰਦਾ ਹੀ ਖੁਦਾ ਦਾ ਤੇ ਆਉਣਾ ਖੁਦਾ ਦੇ ਘਰੋਂ ਹੀ ਆਉਣਾ ਸੀ। ਉਹ ਦੱਸਣਾ ਚਾਹੁੰਦੇ ਸੀ ਵੀ ਜਿਹੜਾ ਕਾਬਾ ਉਹ ਹੀ ਖੁਦਾ ਦਾ ਘਰ ਹੈ, ਪਰ ਮਹਾਰਾਜ ਕਹਿਣ ਲੱਗੇ ਨਹੀਂ ਇਮਾਮ ਸਾਹਿਬ, ਏਡੇ ਵੱਡੇ ਖੁਦਾ ਦਾ ਏਡਾ ਛੋਟਾ ਘਰ ਨਹੀਂ ਹੋ ਸਕਦਾ। ਉਹਦਾ ਜਿਹੜਾ ਛੋਟੇ ਤੋਂ ਛੋਟਾ ਵੀ ਘਰ ਆ ਨਾ, ਉਹਦੇ ਵੀ 10 ਦਰਵਾਜ਼ੇ ਆ। 9 ਤੇ ਉਹਨੇ ਆਮ ਦੁਨੀਆ ਵਾਸਤੇ ਰੱਖਿਆ ਤੇ ਇੱਕ ਆਪਣੇ ਹਾਜੀਆਂ ਵਾਸਤੇ ਰੱਖਿਆ। ਜਦੋਂ ਕਿਸੇ ਦੀ ਇਬਾਦਤ ਕਬੂਲ ਹੁੰਦੀ ਆ, ਉਹਨੂੰ ਉਹਦਾ 10ਵਾਂ ਦੁਆਰ ਖੋਲ ਕੇ ਤੇ ਉਹ ਦਰਵਾਜ਼ਾ ਖੁਦਾ ਦਾ ਦੀਦਾਰ ਕਰਨ ਦਾ ਕਰਾਂਦਾਨ ਦੇ ਵਿੱਚ ਝਗੜੇ 'ਚ ਸ਼ਰਤ ਲੱਗ ਗਈ ਵੀ ਕੀ ਤੁਸੀਂ ਖੁਦਾ ਦੇ ਦੀਦਾਰ ਕਰਾ ਸਕਦੇ ਜੇ? ਮਹਾਰਾਜ ਕਹਿਣ ਲੱਗੇ ਵੀ ਇਹਨੂੰ ਇਮਾਮ ਸਾਹਿਬ ਨੂੰ ਪੁੱਛ ਲਓ, ਜੇ ਇਹ ਨਹੀਂ ਕਰਾ ਸਕਦਾ ਤੇ ਮੈਂ ਕਰਾਊਂਗਾ। ਉਹਨੇ ਆਖਿਆ ਵੀ ਜਿਸ ਤਰ੍ਹਾਂ ਇਹ ਆਂਦਾ ਨੇ ਇਸ ਤਰ੍ਹਾਂ ਮੈਂ ਨਹੀਂ ਕਰਾ ਸਕਦਾ। ਸ਼ਾਇਦ ਜੇ ਕੋਈ ਅਜ਼ਮਤ ਹੈ ਸੀ ਤੇ ਗੁਰੂ ਨਾਨਕ ਸਾਹਿਬ ਨੇ ਖਿੱਚ ਲਈ, ਖਾਲੀ ਕਰਕੇ ਰੱਖਤਾ। ਜਿਹੜੇ ਹਾਜੀ ਹੱਜ ਕਰਨ ਆਏ ਸੀ ਨਾ, ਉਹਨੇ ਆਖਿਆ ਬਾਬਾ ਸਾਨੂੰ ਛੇਤੀ ਖੁਦਾ ਦੇ ਦੀਦਾਰ ਕਰਾ। ਮਹਾਰਾਜ ਕਹਿਣ ਲੱਗੇ ਬੈਠੋ ਮੇਰੀ ਸਭਾ ਤੇ। ਆਂਦੇ ਜਦੋਂ ਇੱਕ ਵਾਰ ਸਤਿਗੁਰ ਨੇ ਨੇਤਰ ਬੰਦ ਕਰਕੇ ਸਤ ਕਰਤਾਰ ਆਖਿਆ, ਸਭ ਤੇ 10 ਦੁਆਰ ਖੋਲ ਕੇ ਰੱਖ ਦਿੱਤੇ। ਜਿਹੜੇ ਕਈ ਦਹਾਕੇ ਜੋਗੀਆਂ ਦੇ ਕੋਲੋਂ ਕਈ ਸਾਲ ਨਹੀਂ ਸੀ ਖੁੱਲਦੇ, ਇੱਕਦਮ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਦੇ 10 ਦੁਆਰ ਖੋਲ ਕੇ ਤੇ ਉਹਨਾਂ ਨੂੰ ਖੁਦਾ ਦਾ ਦੀਦਾਰ ਕਰਾਇਆ। ਉਹ ਜਿਹੜੇ ਪੱਥਰ ਨੂੰ ਚੁੰਮਦੇ ਸੀ ਨਾ, ਆਂਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉਹਨਾਂ ਖੜਾ ਨੂੰ ਚੁੰਮਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਚੋਜ ਕਹਿਣ ਤੇ ਕਥਨ ਤੋਂ ਬਾਹਰੀ ਹੈ। ਉਹਨਾਂ ਦੇ ਜੀਵਨ ਦੀ ਮੈਂ ਸਾਰੀ ਸੰਗਤਾਂ ਨੂੰ ਕਵਿਤਾ ਰਾਹੀਂ ਵਧਾਈ ਦੇਣ ਲੱਗਾ। ਇੱਥੇ ਰਾਖਸ਼ਾਂ ਨੇ ਅੱਤਾਂ ਚੁੱਕੀਆਂ ਨੇ, ਸ਼ਰੀਕੀਆਂ ਦੀ ਰਗਾਂ ਤੇ ਧਰੀ ਹੋਈ ਐ। ਇੱਥੇ ਖੁਸ਼ੀਆਂ ਦੀਆਂ
ਭਰੀ ਹੋਈ ਓ ਐ ਇੱਥੇ ਵੇਖ ਲੈ ਝੂਠੇ ਸਨਿਆਣ ਦੱਸਦੇ ਸਾਡੀ ਭਲਿਆਂ ਦੀ ਰਹਿਨਮਾਈ ਹੋਵੇ। ਨਾਨਕ ਪਾਤਸ਼ਾਹ ਤੇਰੇ ਅਵਤਾਰ ਦਿਨ ਤੇ ਸਾਰੇ ਜੱਗ ਨੂੰ ਸਾਡੀ ਵਧਾਈ ਹੋਵੇ। ਅੱਖਾਂ ਖੜੇ ਹਾਂ ਸ਼ਰਧਾ ਦੇ ਫੁੱਲ ਲੈ ਕੇ ਇੱਕਦਮ ਗਮਾਂ ਦੀ ਵੀ ਤੁਰੀ ਵੱਜਦੀ ਐ। ਇੱਥੇ ਥੋੜਿਆਂ ਨੂੰ ਬਹੁਤੇ ਹੱਕ ਮਿਲਦੇ ਇੱਜ਼ਤ ਬਿਨਾ ਇੱਥੇ ਆਣ ਗੱਜਦੀ ਐ। ਉਹ ਲੱਖਾਂ ਬਣੇ ਪਹਿਲੇ ਦਿਨ ਤੋਂ ਹੀ ਆਸ ਰੱਖ ਕੇ ਸਾਡੀ ਮਨਾਈ ਹੋਵੇ। ਨਾਨਕ ਪਾਤਸ਼ਾਹ ਤੇਰੇ ਅਵਤਾਰ ਦਿਨ ਤੇ ਸਾਰੇ ਜੱਗ ਨੂੰ ਸਾਡੀ ਵਧਾਈ ਹੋਵੇ। ਗੋਰਾ ਮੁਖ ਤੇਰਾ ਕੱਟੇ ਦੁੱਖ ਮੇਰਾ ਗੋਰਾ ਮੁਖ ਤੇਰਾ ਕੱਟੇ ਦੁੱਖ ਮੇਰਾ ਰੂਪ ਧਾਰਨ ਕਾਲ ਜੋ ਆ ਗਿਆ ਏ ਆ ਕੇ ਪਾਏ ਫੇਰਾ ਕੱਟੇ ਦੁੱਖ ਮੇਰਾ ਤੂੰ ਖੁਦਾ ਦਾ ਯਾਰ ਜੋ ਆ ਗਿਆ ਏ ਉਹ ਅੱਜ ਲੱਗ ਰਹੇ ਲੱਖਾਂ ਸ਼ਗਾਨ ਦਿਨ ਤੇ ਕਿਉਂ ਨਾ ਸਾਧੂਆਂ ਨੇ ਲੁੱਟੀ ਪਾਈ ਹੋਵੇ। ਨਾਨਕ ਪਾਤਸ਼ਾਹ ਤੇਰੇ ਅਵਤਾਰ ਦਿਨ ਤੇ ਸਾਰੇ ਜੱਗ ਨੂੰ ਸਾਡੀ ਵਧਾਈ ਹੋਵੇ। ਭੈਣ ਨਾਨਕੀ ਨੇ ਤੈਨੂੰ ਯਾਦ ਕੀਤਾ ਭੈਣ ਨਾਨਕੀ ਨੇ ਤੈਨੂੰ ਯਾਦ ਕੀਤਾ ਤੈਨੂੰ ਯਾਦ ਕੀਤਾ ਤੇਰੇ ਪਿਆਰਿਆਂ ਨੇ ਤੈਨੂੰ ਸਿਆਣ ਲਿੱਤਾ ਸਾਈਂ ਰਾਮ ਦੀਆਂ ਰੱਖਾਂ ਵਾਲਿਆਂ ਨੇ ਉਹ ਤੇਰੇ ਜਨਮ ਦਿਨ ਵਾਲੇ ਬਚਾਣ ਦਿਨ ਤੇ ਢੋਲੇ ਮਜਬਦੀ ਨਾ ਡੂੰਗੀ ਖਾਈ ਹੋਵੇ। ਨਾਨਕ ਪਾਤਸ਼ਾਹ ਤੇਰੇ ਅਵਤਾਰ ਦਿਨ ਤੇ ਸਾਰੇ ਜੱਗ ਨੂੰ ਸਾਡੀ ਵਧਾਈ ਹੋਵੇ। ਜਨਤਾ ਅੱਕਦੀ ਏ ਕਹਿਣੋਂ ਤੱਕਦੀ ਏ ਜਨਤਾ ਅੱਕਦੀ ਏ ਕਹਿਣੋਂ ਤੱਕਦੀ ਏ ਇੱਥੇ ਭਾਗੂਆਂ ਦੇ ਪੂੜੇ ਪੱਕਦੇ ਨੇ ਤੇਰੇ ਪਿਆਰਿਆਂ ਨੇ ਤੈਨੂੰ ਸਿਆਣ ਲਿੱਤਾ ਇੱਥੇ ਤੇਰਾ ਰਸਤਾ ਤੱਕਦੇ ਨੇ ਉਹ ਹੀਰੇ ਲਾ ਤੇ ਪੰਨੇ ਜਵਾਨ ਦਿਨ ਤੇ ਹੁਣ ਨਾ ਜੋਣ ਦੀ ਰਹਿਨਮਾਈ ਹੋਵੇ। ਨਾਨਕ ਪਾਤਸ਼ਾਹ ਤੇਰੇ ਅਵਤਾਰ ਦਿੰਦੇ ਸਾਰੇ ਜੱਗ ਨੂੰ ਸਾਡੀ ਵਧਾਈ ਹੋਵੇ ਨਾਨਕ ਪਾਤਸ਼ਾਹ ਤੇਰੇ ਅਵਤਾਰ ਦਿਨ ਤੇ ਸਾਰੇ ਜੱਗ ਨੂੰ ਸਾਡੀ ਵਧਾਈ ਹੋਵੇ। ਹੋ ਤੇਰਾ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਰਾਹ ਭਰੇ ਆਉਂਦੇ ਚਾਰ ਛੇ ਰਾਹ। ਤੇ ਮੈਂ ਨਾ ਜੇ ਗੁਰੂ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਇਸੇ ਤਰ੍ਹਾਂ ਮਰਿਆਦਾ ਕਾਇਮ ਰਹੀ। ਮੈਂ ਅੱਗੇ ਸੋਚ ਰਿਹਾ ਸਾਂ ਵੀ ਗੁਰਦੁਆਰਾ ਕਿਸੇ ਬਿਲਡਿੰਗ ਦਾ ਨਾਂ ਨਹੀਂ ਗਾ, ਸਿਧਾਂਤ ਦੀ ਗੱਲ ਹੈ ਕਿ ਕਿੰਨਾ ਕੋਈ ਗੁਰੂ ਮਹਾਰਾਜ ਦੇ ਸਿਧਾਂਤ ਉੱਤੇ ਆਪਣੇ ਜੀਵਨ ਨੂੰ ਤੋਰਦਾ। ਗੁਰੂ ਕਿਰਪਾ ਕਰੇ ਮਹਾਰਾਜ ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਰਹੀ ਤੇ ਜਿਸ ਤਰ੍ਹਾਂ ਸੈਕਰੋਮੈਂਟ ਬਹੁਤ ਅਜੂਬਾ ਸਿਟੀ ਜਿਹੜਾ ਮੇਰੇ ਖਿਆਲ ਸਾਰੀ ਦੁਨੀਆ 'ਚੋਂ ਮਸ਼ਹੂਰ ਹੈ। ਐਡਾ ਵੱਡਾ ਨਗਰ ਕੀਰਤਨ ਐਡਾ ਵੱਡਾ ਸਮਾਗਮ ਆ। ਗੁਰੂ ਕਿਰਪਾ ਕੀਤੀ ਤੇ ਸ਼ਾਇਦ ਉਹਦੇ ਵਾਂਗੂ ਇਹ ਵੀ ਦੁਨੀਆ ਭਰ 'ਚ ਇਹਦੀ ਸ਼ੋਭਾ ਹੋਏਗੀ। ਬੜੀ ਬੜੀ ਦੂਰ ਤੋਂ ਸੰਗਤਾਂ ਪਹੁੰਚ ਰਹੀਆਂ। ਗੁਰੂ ਕਿਰਪਾ ਕਰੇ ਮੈਨੂੰ ਹੁਕਮ ਹੋਇਆ ਕਿ 2 ਕਵਿਤਾ ਪਹਿਲੋਂ ਵੀ ਤੁਸੀਂ ਵੀਰ ਰਸ ਦਾ ਪ੍ਰਸੰਗ ਬੜਾ ਸੁਣਿਆ ਔਰ ਸੁਣਨਾ ਚਾਹੀਦਾ। ਜਿਹੜਾ ਸਾਡਾ ਨਾੜਾਂ ਦਾ ਜੰਮਿਆ ਖੂਨ ਆ ਨਾ ਇਹਨੂੰ ਇਤਿਹਾਸ ਨੇ ਗਾ ਤੋਰਨਾ ਇਤਿਹਾਸ ਨੇ। ਮੈਂ ਉਸ ਯੋਧੇ ਦੀ ਵਾਰ ਕਹਿਣ ਲੱਗਾ ਜਿਹਦੀ ਛਾਤੀ ਵਿੱਚ ਮਰਦਾਂ ਵਾਲਾ ਦਿਲ ਹੈ, ਭਾਈ ਜਗਤਾਰ ਸਿੰਘ ਜੀ ਹਵਾਰਾ। ਕੌਣ ਨਹੀਂ ਉਹਨਾਂ ਨੂੰ ਜਾਣਦਾ। ਉਹਨਾਂ ਦਾ ਕਿਹੋ ਜਿਹਾ ਜੀਵਨ ਸੀ ਗੁਰੂ ਕੇ ਸਿੱਖੋ। ਉਹਨਾਂ ਦੇ ਨਾਲ ਦੇ ਸਾਥੀ ਮੈਨੂੰ ਦੱਸ ਰਹੇ ਵੀ ਅਸੀਂ ਪੜ੍ਹਦੇ ਹਾਂ ਜਦੋਂ ਤੇ ਅਸੀਂ ਤੇ ਖੇਡਾਂ ਖੂਡਾਂ 'ਚ ਲੱਗਦੇ ਨੇ, ਪਰ ਉੱਥੇ ਹੋਸਟਲ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਯੂਨੀਵਰਸਿਟੀ ਦੇ ਵਿੱਚ ਸਰੂਪ ਸੀ ਆਂਦੇ ਉਹ ਬਾਣੀ ਪੜ੍ਹਦਾ ਰਹਿੰਦਾ ਹੁੰਦਾ ਸੀ। ਤੇ ਉਹਦੀ ਇੱਕ ਆਸ ਸੀ ਵੀ ਉਹ ਫੋਟੋਆਂ ਨਹੀਂ ਸੀ ਜ਼ਿਆਦੀਆਂ ਲਵਾਉਂਦਾ। ਆਂਦਾ ਫੋਟੋ ਤੇ ਲੱਗੂਗੀ ਮੇਰੀ ਵੀ, ਪਰ ਲੱਗੂਗੀ ਕਿਸੇ ਖਾਸ ਕੰਮ ਵਿੱਚ। ਉਹ ਭਾਈ ਜਗਤਾਰ ਸਿੰਘ ਜੀ ਹਵਾਰਾ ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਸੰਗ ਦਾ ਇੱਕ ਸੀਨ ਚੇਤੇ ਆਇਆ।
ਆਂਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਖਸ਼ਰ ਬਾਦਸ਼ਾਹ ਦੇ ਦਰਬਾਰ 'ਚ ਪੇਸ਼ ਕੀਤਾ ਸੀ ਨਾ, ਤੇ ਫਰਖਸ਼ਰ ਬਾਦਸ਼ਾਹ ਕਹਿਣ ਲੱਗਾ ਵੀ ਮੈਂ ਸੁਣਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਬਾਬਾ ਬਾਜ ਸਿੰਘ ਰਹਿੰਦਾ, ਉਹ ਬੜਾ ਵੱਡਾ ਕਰਾਮਾਤੀ ਆ, ਮੈਂ ਤਾਂ ਉਹਦੀ ਕਰਾਮਾਤ ਵੇਖਣੀ ਚਾਹੁੰਦਾ। ਆਂਦੇ ਹੱਥਾਂ ਨੂੰ ਹੱਥ ਘੜੀਆਂ ਤੇ ਪੈਰਾਂ ਨੂੰ ਬੇੜੀਆਂ ਲਾਈਆਂ ਸੀ ਬਾਬਾ ਬਾਜ ਸਿੰਘ ਦੀ। ਆਂਦੇ ਜਦੋਂ ਯੋਧੇ ਦੀ ਅਣਖ ਨੂੰ ਵੰਗਾਰਿਆ, ਇੰਨਾ ਗੁੱਸਾ ਬਾਬਾ ਬਾਜ ਸਿੰਘ ਨੂੰ ਚੜ ਗਿਆ, ਹੱਥਾਂ ਦੀਆਂ ਹੱਥ ਘੜੀਆਂ ਤੋੜ ਕੇ 3 ਸਿਪਾਹੀ ਫਰਖਸ਼ਰ ਬਾਦਸ਼ਾਹ ਦੇ ਦਰਬਾਰ 'ਚ ਬਾਬਾ ਬਾਜ ਸਿੰਘ ਨੇ ਸੰਗਲਾਂ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤੇ। ਮੈਂ ਨਾ ਉਹੀ ਤਾਕਤ ਬਾਬਾ ਬਾਜ ਸਿੰਘ ਵਾਲੀ ਫਿਰ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਬਾਹਾਂ ਵਿੱਚ ਆਈ। ਜਦੋਂ ਪੇਸ਼ੀ ਭੁਗਤਣ ਆਇਆ, ਉਦੋਂ ਭਿਉਰਾ ਪਿੱਛੇ ਸੀ ਤੇ ਹਵਾਰਾ ਅੱਗੇ ਸੀ। ਭਿਉਰੇ ਨੇ ਆਖਿਆ, ਹਵਾਰਿਆ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਅੱਜ ਆਪਣੇ ਨਾਲ ਕੋਈ ਘਟਨਾ ਵਾਪਰਨੀ ਹੈ, ਗੁਰੂ ਸੋਝੀ ਵੀ ਦੇ ਦਿੰਦਾ। ਉਹਨੇ ਆਖਿਆ ਸੱਜਣਾ ਫਿਰ ਤੂੰ ਪਿੱਛੇ ਹੋ ਜਾ। ਭਿਉਰਾ ਪਿੱਛੇ ਹੋ ਗਿਆ, ਹਵਾਰਾ ਅੱਗੇ ਆ ਗਿਆ। ਉਹ ਜਿਹੜਾ ਵਿਰੋਧੀ ਘਰੋਂ ਇਹ ਮਿੱਥ ਗਿਆ ਸੀ ਅੱਜ ਮੈਂ ਸਿੱਖ ਦੀ ਪੱਤ ਲਾਉਣੀ, ਅੱਜ ਇਹਦੀ ਮੈਂ ਹਵਾਰੇ ਦੀ ਪੱਗ ਲਾਉਣੀ ਹੈ। ਗੁਰਬਾਣੀ ਦਾ ਫਰਮਾਨ ਹੈ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ। ਗੁਰੂ ਆਪਣੇ ਸਿੱਖ ਦੀ ਹਰ ਸਾਹ ਦੇ ਨਾਲ ਪਾਲਣਾ ਕਰਦਾ ਜੀ। ਕਿਹੋ ਜਿਹਾ ਫਿਰ ਥੱਪੜ ਜੋੜ ਕੇ ਮਾਰਿਆ, ਉਹ ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਦੱਸ ਜੂਗਾ। ਉਹ ਕਿਤੇ ਸਿੱਖ ਦੀ ਪੱਗ ਨੂੰ ਕੋਈ ਭੁੱਲ ਕੇ ਵੀ ਹੱਥ ਨਾ ਪਾ ਦਿਓ। ਸੱਚ ਹੈ। ਹੋਵੇ 6 ਫੁੱਟ ਜਵਾਨ ਤੇ ਉਹਦੀ ਪੱਗ ਲਾ ਕੇ ਉਹਨੂੰ ਕੋਈ ਗੱਡੀ 'ਚ ਬਿਠਾ ਲੇ, ਉੱਥੇ ਫਿਰ ਇਤਿਹਾਸ ਕਿਉਂ ਨਾ ਬਣੇ। ਵਾਹ। ਮੈਂ ਬੇਨਤੀ ਕਰਾਂ, ਜਿਹੜੇ ਬੱਚਿਆਂ ਨੇ ਜੰਗ ਦੇ ਤਰੀਕੇ ਸਿੱਖਣੇ ਸੀ, ਗੱਤਕਾ ਸਿੱਖਣਾ ਸੀ, ਉਹ ਬੱਚੇ ਸਾਡੇ ਅੱਜ ਕੱਲ ਭੰਗੜਾ ਸਿੱਖਣ ਲੱਗ ਪਏ। ਭੰਗੜਾ ਤੇ ਮਾਵਾਂ ਵੀ ਬੜੇ ਚਾਅ ਨਾਲ ਆਉਂਦੀਆਂ ਵੀ ਮੇਰਾ ਪੁੱਤ ਭੰਗੜੇ 'ਚ ਪਹਿਲੇ ਨੰਬਰ ਤੇ ਆਇਆ। ਤੇ ਜਦੋਂ ਲੜਾਈ ਹੁੰਦੀ ਹੈ ਨਾ, ਫਿਰ ਸ਼ਰੀਕ ਪੱਗ ਲਾ ਕੇ ਵੀ ਘਰ ਲੈ ਜਾਂਦੇ। ਉਹ ਜੇ ਤੂੰ ਕਿਤੇ ਇਸ ਭੰਗੜੇ ਦੀ ਜਗ੍ਹਾ ਤੇ ਗੱਤਕਾ ਸਿੱਖਿਆ ਹੁੰਦਾ ਨਾ, ਤੇਰੀ ਕੋਈ ਪੱਗ ਲਾ ਕੇ ਨਾ ਖੜਦਾ। ਉਹ ਭਾਈ ਜਗਤਾਰ ਸਿੰਘ ਹਵਾਰੇ ਨੇ ਫਿਰ ਕਿਹੋ ਜਿਹਾ ਥੱਪੜ ਮਾਰਿਆ, ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਦੱਸ ਦੂਗਾ। ਉਹ ਸਿੱਖ ਦੀ ਪੱਗ ਨੂੰ ਕਿਤੇ ਭੁੱਲ ਕੇ ਵੀ ਹੱਥ ਨਾ ਪਾ ਲਿਓ। ਆਹ ਛੰਦ ਦਾ ਸਿਰ ਲੇਖ ਹੈ, ਜੋ ਸਾਡੀ ਨਜ਼ਰ 'ਚ ਯੋਧੇ ਨੇ ਉਹ ਜੋਦੇ ਨਹੀਂ ਤੇ ਤੈਨੂੰ ਕਾਤਲ ਲੱਗਣ ਹਵਾਰੇ ਨਹੀਂ। ਬਸ ਇਸੇ ਕਰਕੇ ਤੇਰੇ ਨਾਲ ਉਹ ਸਾਡੀ ਤੇ ਬਣਦੀ ਨਹੀਂ ਸਰਕਾਰੀ। ਉਹ ਸਰਕਾਰੀ ਨਹੀਂ।
ਉਮਰਾਂ ਦੀ। ਸਭ ਖਿੜ ਗਏ ਤੇ ਪੈਸੇ ਦੀ, ਹੋ ਕੋਈ ਕਦਰ ਨਹੀਂ ਇੱਥੇ ਹੁਨਰਾਂ ਦੀ। ਤੇਰੇ ਕਾਤਲ ਖੁੱਲੇ ਫਿਰਦੇ ਨੇ, ਸਾਨੂੰ ਕਹਿਣ ਹੈ ਇੱਥੇ ਉਮਰਾਂ ਦੀ। ਤੇਰੇ ਲਈ ਪੈਸੇ ਤੈਨੂੰ ਕਾ ਸਰਕਾਰੇ ਨੀ ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ, ਰੋਜ਼ ਨੇ ਜਨਮ ਲੈਂਦੇ। ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ, ਪਰ ਜੰਮਦੇ ਮਰਦ ਦਲੇਰ ਬਿਰਲੇ, ਤੇ ਗੱਪਾਂ ਮਾਰ ਗਵਾਰ ਹਜ਼ਾਰ ਜਾਂਦੇ। ਪੂਰੇ ਕੋਲ ਕਰਾਰ ਇਕਰਾਰ ਲਵਾਉਣ ਵਿਰਲੇ, ਓ ਜਦੋਂ ਯਾਰ ਦੇ ਹੱਥ ਤਲਵਾਰ ਹੋਵੇ, ਤੇ ਭੇਟਾ ਸੀਸ ਦੀ ਉਦੋਂ ਚੜਾਉਣ ਵਿਰਲੇ। ਰੌਣੀ ਬਿਰਲੇ। ਸਤਿ ਸ੍ਰੀ ਅਕਾਲ। ਉਹ ਵਿਰਲੀਆਂ ਮਾਵਾਂ ਇਹੋ ਜਿਹੇ ਮਰਦ ਪੈਦਾ ਕਰਦੀਆਂ। ਗੁਰੂ ਕਿਰਪਾ ਕਰੇ। ਮੈਂ ਬੇਨਤੀ ਫਿਰ ਕਰਦਿਆਂ, ਕੁਝ ਵੀਰ ਅਜੇ ਵੀ ਜਿਹੜੇ ਨਵੇਂ ਨਵੇਂ ਆਏ ਆ, ਜਿਨ੍ਹਾਂ ਨੂੰ ਜੀ ਇੱਥੋਂ ਨੂੰ ਮਰਿਆਦਾ ਦਾ ਨਹੀਂ ਪਤਾ, ਪ੍ਰਬੰਧਕਾਂ ਨੇ ਵੈਸੇ 2 ਬੈਨਰ ਲਾਏ ਆ ਵੀ ਟੋਪੀ ਪਾ ਕੇ, ਜਰਾਬਾਂ ਪਾ ਕੇ, ਕੈਪਰੀ ਪਾ ਕੇ ਨਹੀਂ ਆਉਣਾ। ਪਰ ਜਿਹੜੇ ਦੂਰ ਤੋਂ ਆਏ, ਪਹਿਲੀ ਵਾਰ ਆਏ ਆ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ, ਭਾਈ ਬੜਾ ਵਧੀਆ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਜੋੜੇ ਲਾਉਣ ਦਾ ਤੇ ਪੈਰ ਧੋਣ ਦਾ। ਬੜੇ ਪਵਿੱਤਰਤਾ ਦੇ ਨਾਲ ਇੱਥੇ ਆਉਣਾ ਸੀ, ਕਿਉਂਕਿ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰ ਰਹੇ ਸਨ। ਮੈਨੂੰ ਕਾਲੇ ਸੰਘੇ ਦਾ ਬਾਬਾ ਜੀ ਚੇਤਾ ਆ ਗਿਆ। ਕਾਲੇ ਸੰਘੇ 6ਵੇਂ ਪਾਤਸ਼ਾਹ ਦਾ ਸਥਾਨ ਆ, ਤੇ ਉਥੇ ਇੱਕ ਸਾਊਂਡ ਵਾਲਾ ਵੀਰ, ਭਾਵੇਂ ਕਿ ਗੁਰਦੁਆਰੇ ਦਾ ਸਾਊਂਡ ਬਹੁਤ ਵਧੀਆ ਸੀ, ਪਰ ਆਪਣੀ ਮਸ਼ਹੂਰੀ ਵਾਸਤੇ ਉਹ ਮਹਾਰਾਜ ਦੇ ਤਖਤ ਤੇ ਚੜ ਗਿਆ ਤੇ ਪੈਰਾਂ 'ਚ ਉਹਨੇ ਜਰਾਬਾਂ ਪਾਈਆਂ ਸੀ। ਮੈਂ ਉਹਨੂੰ ਥੱਲੇ ਲਾਇਆ, ਮੈਂ ਕਿਹਾ ਓਏ ਉਹਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆਵੇ। ਉਹ ਮੈਂ ਕਿਹਾ ਰਾਤ ਸ਼ਰਾਬ ਪੀਤੀ ਸੀ? ਆਂਦਾ ਜੀ ਪੀਤੀ ਸੀ। ਮੈਂ ਕਿਹਾ ਸ਼ਰਾਬ ਤੂੰ ਪੀਤੀ ਤੇ ਨਹਾਤਾ, ਤੇਰੀ ਵਜ੍ਹਾ ਦੱਸਦੀ ਵੀ ਤੂੰ ਨਹਾਤਾ ਵੀ ਨਹੀਂਗਾ, ਤੇ ਤੂੰ ਗੰਦੀਆਂ ਜਰਾਬਾਂ ਲੈ ਕੇ ਤੇ ਮਹਾਰਾਜ ਦੇ ਤਖਤ ਤੇ ਚੜ ਗਿਆ। ਸਿਆਣਾ ਸੀ, ਹੱਥ ਜੋੜ ਲਿਆਂਦਾ, ਗਿਆਨੀ ਜੀ ਮੇਰੀ ਭੁੱਲ ਹੋ ਗਈ, ਮੈਂ ਤੇ ਗਾਹ ਤੋਂ ਨਹੀਂ ਕਰਦਾ। ਤੇ ਆਹ ਜਿਹੜਾ 300 ਬੰਦਾ ਪਾ ਕੇ ਆਇਆ, ਤੁਸੀਂ ਇਹਨਾਂ ਨੂੰ ਵੀ ਕਦੋਂ ਕੁਝ ਕਹੋਗੇ? ਮੈਂ ਕਿਹਾ ਮੈਂ ਮੂੰਹ ਰੱਖਣੀਆਂ ਗੱਲਾਂ ਕਦੇ ਨਹੀਂ ਕੀਤੀਆਂ। ਮੈਨੂੰ ਭਾਵੇਂ ਮੁੜ ਕੇ ਕੋਈ ਸੱਦੇ ਤੇ ਭਾਵੇਂ ਨਾ ਸੱਦੇ, ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰ ਰਹੇ ਸੀ ਪਟਨਾ ਸਾਹਿਬ, ਤੇ ਹਿੰਦੁਸਤਾਨ ਦੇ ਰਾਸ਼ਟਰਪਤੀ, ਛੋਟੀ ਮੋਟੀ ਬਸਤੀ ਨਹੀਂ, ਹਿੰਦੁਸਤਾਨ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜਰਾਬਾਂ ਪਾ ਕੇ ਆ ਗਏ। ਤੇ ਸੰਤਾਂ ਨੇ ਜਦੋਂ ਆਉਂਦਿਆਂ ਵੇਖਿਆ ਤੇ ਕਥਾ ਨੂੰ ਵਿਸ਼ਰਾਮ ਦੇ ਕੇ ਕਹਿਣ ਲੱਗੇ, ਜੈਲ ਸਿੰਘਾ ਤੇਰੇ ਨਾਂ ਦੇ ਨਾਲ ਗਿਆਨੀ ਲੱਗਦਾ, ਤੇ ਤੈਨੂੰ ਇੰਨਾ ਗਿਆਨ ਨਹੀਂ ਵੀ ਮਹਾਰਾਜ ਦੇ ਦਰਬਾਰ 'ਚ ਆਈ ਦਾ ਕਿਤਨਾ। ਜਰਾਬਾਂ ਜੋੜਿਆਂ ਦਾ ਦੂਜਾ ਰੂਪ ਹੁੰਦੀਆਂ। ਤੇ ਗਿਆਨੀ ਜੈਲ ਸਿੰਘ ਵਾਪਸ ਮੁੜ ਗਿਆ, ਪੈਰ ਧੋ, ਜਰਾਬਾਂ ਲਾ ਕੇ ਪੈਰ ਧੋ ਕੇ ਮੱਥਾ ਟੇਕ ਕੇ ਕਹਿਣ ਲੱਗਾ, ਗੁਰੂ ਕੀ ਸੰਗਤ ਮੈਂ ਮਹਾਰਾਜ ਦੇ ਤਖਤ ਤੇ ਜਰਾਬਾਂ ਪਾ ਕੇ ਆ ਗਿਆ ਸਾਂ, ਮੇਰੀ ਭੁੱਲ ਨੂੰ ਇੱਥੇ ਮਾਫ ਕਰ ਦਿਓ। ਇਹ ਕੋਈ ਸੰਤ ਹੀ ਕਹਿ ਸਕਦਾ। ਤੇ ਗਲਤੀਆਂ ਵੀ ਬਹੁਤੀਆਂ ਲੀਡਰ ਕਰਦੇ ਆ ਤੇ ਬਹਿੰਦੇ ਵੀ ਸਭ ਤੋਂ ਅੱਗੇ ਆ, ਪਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਭਾਵ ਹੋਵੇ ਨਾ, ਉਹ ਫਿਰ ਕਦੇ ਲੀਡਰਾਂ ਤੋਂ ਨਹੀਂ ਡਰਦੇ। ਆਓ ਕਵਿਤਾ ਪ੍ਰਬੰਧਕਾਂ ਦਾ ਹੁਕਮ ਸੀ, ਇੱਕ ਕਵਿਤਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ, ਜਿਹੜੀ ਬਾਰ-ਬਾਰ ਪ੍ਰਬੰਧਕਾਂ ਦਾ ਮੈਨੂੰ ਹੁਕਮ ਸੀ, ਪਰ ਸਮਾਂ ਉਹ ਨਾ ਹੋਣ ਕਰਕੇ ਮੈਂ ਉਹ ਕਵਿਤਾ ਨਹੀਂ ਲਾ ਸਕਿਆ। ਕਵਿਤਾ ਹੈ
ਕਿ ਜਾਗੋ ਕਿੱਥੇ ਕਿੱਥੇ ਗਈ। ਵੈਸੇ ਡਿਬਰੂਗੜ੍ਹ ਬਾਬਾ ਜੀ ਨੂੰ ਪਤਾ ਵੀ ਬਹੁਤ ਦੂਰ ਆ, ਇਹ ਜਾਗੋ ਗਾਉਣੀ ਸੌਖੀ ਨਹੀਂ ਗਈ। ਗੁਰੂ ਕਿਰਪਾ ਕਰੇ। ਪਰ ਜੇ ਅਸੀਂ ਸ਼ਹੀਦਾਂ ਦਾ ਨਾਂ, ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਅਸੀਂ ਸਟੇਜਾਂ ਤੇ ਨਹੀਂ ਬੋਲਾਂਗੇ ਤੇ ਅਸੀਂ ਕ੍ਰਿਤ ਕੌਣ ਕਹਾਵਾਂਗੇ। ਇਸ ਕਰਕੇ ਜਿਨ੍ਹਾਂ ਸਾਡੇ ਵਾਸਤੇ ਖੂਨ ਡੋਲਿਆ ਉਹਨਾਂ ਨੂੰ ਯਾਦ ਜ਼ਰੂਰ ਕੀਤਾ ਜਾਣਾ ਚਾਹੀਦਾ। ਜਾਗੋ ਕਿੱਥੇ ਕਿੱਥੇ ਗਈ। ਹਰਬੰਸ ਲਾਲ ਖੰਨਾ ਜਿਹੜਾ ਆਂਦਾ ਸੀ, ਕੱਛ ਕੜਾ ਕੰਘਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ। ਇੱਕੀ ਦੁੱਕੀ ਖੈਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ। ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ। ਉਹਦਾ ਸੀ ਮੈਡੀਕਲ ਸਟੋਰ ਆਪਣਾ, ਤੇ ਦੋ ਸਿੰਘ ਕਾਲੀਆਂ ਲੋਈਆਂ ਦੀਆਂ ਬੁੱਕਲਾਂ ਮਾਰੀਆਂ। ਕਹਿਣ ਲੱਗੇ ਲਾਲਾ ਜੀ ਸਾਨੂੰ ਗੋਲੀ ਚਾਹੀਦੀ ਆ। ਆਂਦਾ ਬਾਬਾ ਜੀ ਕਿਹੜੀ ਗੋਲੀ ਚਾਹੀਦੀ ਆ। ਆਂਦਾ ਵੀ ਗੋਲੀ ਉਹ ਚਾਹੀਦੀ ਖਾਵੇਂ ਤੂੰ ਤੇ ਰਾਮ ਸਾਨੂੰ ਆਵੇ। ਉਹਨੇ ਆਖਿਆ ਬਾਬਾ ਜੀ ਇਹੋ ਜਿਹੀ ਗੋਲੀ ਆ। ਉਹਨਾਂ ਆਖਿਆ ਫਾਰਮੈਸੀ ਅਸੀਂ ਨਵੀਂ ਖੋਲੀ ਆ ਤੇ ਸਿੰਪਲ ਲੈ ਕੇ ਆਏ ਆ। ਜਿਸ ਤਰ੍ਹਾਂ ਨੂੰ ਫਿਰ ਅਗਲੇ ਜਾਨ ਪਹੁੰਚਾਇਆ। ਜਾਗੋ ਕਿੱਥੇ ਕਿੱਥੇ ਗਈ ਤੇ ਉਹਨੇ ਕੀ ਕੀ ਕਾਰੇ ਕੀਤੇ, ਲੈਣਾ ਤੁਹਾਡੇ ਸਾਹਮਣੇ ਜੋੜੀ ਕਵਿਤਾ ਆਖਰੀ ਇੰਜ ਕਹਿ ਰਹੀ। ਸਿੰਘਾਂ ਜਾਗ ਪਈ ਹੁਣ ਜਾਗੋ ਆਈਆਂ, ਕਿੱਧਰੋਂ ਆਈਆਂ ਸੰਤਾਂ ਨੇ ਜੋ ਕਰਕੇ ਕਲਾਈਆਂ। ਉਹ ਮੋਟਰਸਾਈਕਲ ਵਾਲੀਆਂ ਨੇ ਹੁਣ ਮਗਰ ਬਿਠਾਈਆਂ। ਕਈ ਵਾਰ ਇਹ ਨਰਕਤਾਰੀ ਗੁਰਬਤ ਨਾ ਪਾਪੀ ਤੇ ਜਾਗੋ ਨੇ ਬੜਕਾਤਾ। ਨਰਕਤਾਰੀ ਗੁਰ ਬਚਨਾ ਪਾਪੀ ਤੇ ਜਾਗੋ ਨੇ ਬੜਕਾਤਾ। ਗੁਰੂ ਗ੍ਰੰਥ ਦੀ ਕਰੇ ਬੇਅਦਬੀ ਤੇ ਗੋਲੀਆਂ ਮਾਰ ਉਡਾਤਾ। ਗੁਰੂ ਗ੍ਰੰਥ ਦੀ ਕਰੇ ਬੇਅਦਬੀ ਤੇ ਗੋਲੀਆਂ ਮਾਰੀ ਉਡਾਤਾ। ਗੁਰੂ ਬਣ ਬੈਠਾ ਸੀ ਜੋ, ਗੁਰੂ ਬਣ ਬੈਠਾ ਸੀ ਜੋ, ਉਸਦੇ ਅਰਖ ਮੁਕਾਈਆਂ ਬਈ ਹੁਣ ਜਾਗੋ ਆਈਆਂ। ਕਿੱਧਰੋਂ ਆਈਆਂ ਸੰਤਾਂ ਨੇ ਜੋ ਕਰਕੇ ਕਲਾਈਆਂ। ਮੋਟਰਸਾਈਕਲ ਵਾਲੀਆਂ ਨੇ ਹੁਣ ਮਗਰ ਬਿਠਾਈਆਂ। ਦੂਜਾ ਨੰਬਰ ਇਸੇ ਜਾਗੋ ਰਾਣੀ ਤੇ ਲਾਲਾ ਜੀ ਦਾ ਲਾਇਆ। ਦੂਜਾ ਨੰਬਰ ਇਸ ਜਾਗੋ ਰਾਣੀ ਤੇ ਲਾਲਾ ਜੀ ਦਾ ਲਾਇਆ। ਹੁਣ ਸਿੰਘਾਂ ਦੇ ਯਾਰ ਗਲਛੇ ਤੇ ਉਸ ਨੂੰ ਮਾਰ ਮੁਕਾਇਆ। ਉੱਟ ਸਿੰਘਾਂ ਦੇ ਯਾਰ ਗਲਛੇ ਤੇ ਉਸ ਨੂੰ ਮਾਰ ਮਕਾਇਆ। ਲੁਧਿਆਣੇ ਦੇ ਲਾਗੇ, ਲੁਧਿਆਣੇ ਦੇ ਲਾਗੇ ਸਿੰਘਾਂ ਨੇ ਜਾਗੋ ਆਣ ਮਲਾਈਆਂ ਬਈ ਹੁਣ ਜਾਗੋ ਆਈਆਂ। ਕਿੱਧਰੋਂ ਆਈਆਂ ਸੰਤਾਂ ਨੇ ਜੋ ਕਰਕੇ ਕਲਾਈਆਂ। ਉਹ ਲੱਡੀ ਜੀ ਬਮਾਣਿਆਂ ਨੇ ਫੜ ਮਗਰ ਬਿਠਾਈਆਂ। ਸਲਾਲ ਖੰਨੇ ਨੂੰ ਜਾਗੋ ਤੇ ਲਾਲ ਦਾ ਰੰਗ ਚੜਾਇਆ। ਹਰਬੰਸ ਲਾਲ ਖੰਨੇ ਨੂੰ ਜਾਗੋ ਤੇ ਲਾਲ ਰੰਗ ਚੜਾਇਆ। ਹੁਣ ਸਿੰਘਾਂ ਦੇ ਬਚਨ ਨਾ ਕਰੀਏ ਤੇ ਉਸ ਨੂੰ ਜਾ ਸਮਝਾਇਆ। ਉੱਟ ਸਿੰਘਾਂ ਦੇ ਵਜਨ ਨਾ ਕਰੀਏ ਤੇ ਉਸ ਨੂੰ ਜਾ ਸਮਝਾਇਆ। ਕੜਕ ਸ਼ਹਿਰਾ ਇੱਥੇ ਰਹਿਣਾ, ਕੜਕ ਸ਼ਹਿਰਾ ਇੱਥੇ ਰਹਿਣਾ ਤੇ ਤੇਰੀ ਸ਼ਾਮ ਤੇ ਆਈਆਂ ਬਈ ਹੁਣ ਜਾਗੋ ਆਈਆਂ। ਕਿੱਧਰੋਂ ਆਈਆਂ ਸੰਤਾਂ ਨੇ ਜੋ ਕਰਕੇ ਕਲਾਈਆਂ। ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆਂ। ਪੁਤਲੀ ਕਰ ਕੋਲੇ ਜਾਗੋ ਪੁੱਤਨੀ ਤੇ ਛੱਤ ਪੰਦ ਮਕਾ ਕੇ। ਪੁਤਲੀ ਘਰ ਕੋਲ ਜਾਗੋ ਪਹੁੰਚੀ ਤੇ ਛੇਤੀ ਪੱਤ ਮਕਾ ਕੇ। ਮੱਖਣ ਕਰਦਾ ਨਿਤ ਵਰੀਕੀ ਤੇ ਖੜੇ ਸਰਾਣੇ ਆ ਕੇ। ਮੱਖਣ ਕਰਦਾ ਨਿਤ ਵਧੀਕੀ ਤੇ ਖੜੀ ਸਰਾਣੀ ਆ ਕੇ। ਹੋਣਦਾਰ ਦੇ ਚੱਕ ਤੇ ਚੌਂਡੇ, ਬਾਬੇ ਮੱਖਣ ਦੇ ਚੁੱਕ ਤੇ ਚੌਂਡੇ ਤੇ ਫਿੱਤੇ ਤੁਰਤ ਲਗਾਈਆਂ ਬਈ ਹੁਣ ਜਾਗੋ ਆਈਆਂ। ਕਿੱਧਰੋਂ ਆਈਆਂ ਸੰਤਾਂ ਨੇ ਜੋ ਕਰਕੇ ਕਲਾਈਆਂ। ਮੋਟਰਸਾਈਕਲ ਵਾਲਿਆਂ ਨੇ ਹੁਣ ਮਗਰ ਬਿਠਾਈਆਂ। ਸੈਰ ਸਪਾਟਾ ਕਰਦੀ ਜਾਗੋ ਤੇ ਚਾਂਦਲੇ ਵਿੱਚ ਆਈ। ਸੈਰ ਸਪਾਟਾ ਕਰਦੀ ਜਾਗੋ ਤੇ ਚਾਂਦਨੀ ਵਿੱਚ ਆਈ। ਬੇਅੰਤ ਸਿੰਘ ਸਤਵੰਤ ਸਿੰਘ ਨੂੰ ਜਾਣ ਪਛਾਣ ਕਰਾਈ। ਬੇਅੰਤ ਸਿੰਘ ਸਤਵੰਤ ਸਿੰਘ ਨੂੰ ਤੇ ਜਾਣ ਪਛਾਣ ਕਰਾਈ। ਬੇਅੰਤ ਸਿੰਘ ਨੇ ਫੜ ਕੇ ਜਾਗੋ, ਬੇਅੰਤ ਸਿੰਘ ਨੇ ਫੜ ਕੇ ਜਾਗੋ। ਪਿਸਟਲ ਤੇ ਪਾਈਆਂ ਬਈ ਹੁਣ ਜਾਗੋ ਆਈਆਂ। ਕਿੱਧਰੋਂ ਆਈਆਂ ਸੰਤਾਂ ਨੇ ਜੋ ਕਰਕੇ ਕਲਾਈਆਂ।
ਨੇ ਤਾਂ ਉਸ ਵੇਲੇ ਤਾਈਆਂ ਬਈ ਹੁਣ ਜਾਗੋ ਆਈਆਂ ਸੰਤਾਂ ਨੇ ਜੋ ਕਰਕ ਕਲਾਈਆਂ ਮੋਟਰਸਾਈਕਲ ਵਾਲਿਆਂ ਨੇ ਹੁਣ ਮਗਰ ਬਿਠਾਈਆਂ ਇਸ ਜਾਗੋ ਦੀ ਕਲਗੀਆਂ ਵਾਲੇ ਬੜੇ ਉੱਟੀ ਲਾਈਆਂ ਬਈ ਹੁਣ ਜਾਗੋ ਆਈਆਂ ਸੰਤਾਂ ਨੇ ਜੋ ਕਰਕ ਕਲਾਈਆਂ ਮੋਟਰਸਾਈਕਲ ਵਾਲਿਆਂ ਨੇ ਹੁਣ ਮਗਰ ਬਿਠਾਈਆਂ ਮਗਰ ਬਿਠਾਈਆਂ ਮਗਰ ਬਿਠਾਈਆਂ ਸਤਿ ਸ੍ਰੀ ਅਕਾਲ 31 ਅਕਤੂਬਰ ਹੀ ਆ ਰਿਹਾ ਪਰਸੋਂ ਨੂੰ ਬਾਬਾ ਬੰਤਾ ਸਿੰਘ ਜੀ ਨੇ ਆਪਣੇ ਨਗਰ ਵਿਖੇ ਬਹੁਤ ਵੱਡਾ ਸਮਾਗਮ ਕਰਾਇਆ। ਇਹ ਵਾਰ ਉੱਥੇ ਪੜੀ ਤੇ ਉਹਨਾਂ ਦੇ ਭਰਾਤਾ ਜੀ ਬਾਬਾ ਜੀਵਾ ਸਿੰਘ ਜੀ ਜਿਹੜੇ ਉੱਟ ਕੋਟੀ ਦੇ ਵਿਦਵਾਨ ਹਨ, ਇਹਨੂੰ ਗੱਲ ਵਕੜੀ ਵਿੱਚ ਲੈ ਕੇ ਕਹਿਣ ਲੱਗੇ ਓਏ ਜਹੇਦਾਰਾ ਸਾਰੇ ਜੱਟ ਖੁਸ਼ ਕਰਦੇ ਹੀ ਕਾਰ ਵੀ ਚਲਾਤੀ ਹੱਥਾਂ ਨਾਲ, ਤੀਰ ਵੀ ਚਲਾਤੇ, ਬੰਦੂਕਾਂ ਵੀ ਚਲਾਤੀਆਂ, ਤਾਂ ਗੁਰੂ ਕਿਰਪਾ ਕਰੇ ਇਹਨਾਂ ਬਹੁਤ ਸਾਰਾ ਸਾਨੂੰ ਮਾਣ ਦਿੱਤਾ। ਬਾਬਾ ਜੀਵਾ ਸਿੰਘ ਜੀ ਜਿਹੜੇ 8-8 ਘੰਟੇ ਲਗਾਤਾਰ ਚੌਂਕੜਾ ਲਾ ਕੇ ਦਸਮ ਪਾਤਸ਼ਾਹ ਦੀ ਬਾਣੀ ਦਾ ਜੋ ਸ਼ਸਤਰਾਂ ਦਾ ਸਾਰੀਆਂ ਸੰਗਤਾਂ ਨੂੰ ਜੋ ਮਹਾਰਾਜ ਨੇ ਸਾਨੂੰ ਬਚਨ ਦੱਸਿਆ, ਉਹਨਾਂ ਤੋਂ ਕੈਨੇਡਾ ਦੀ ਧਰਤੀ ਤੇ ਤੋਂ ਤੁਸੀਂ ਲੈ ਵੀ ਪ੍ਰੋਗਰਾਮ ਵੇਖ ਸਕਦੇ ਜੇ। ਉਹਨਾਂ ਦਾ ਵੀ ਧੰਨਵਾਦ, ਸਾਰੀਆਂ ਸੰਗਤਾਂ ਦਾ, ਮਾਤਾਵਾਂ ਦਾ। ਇਹ ਇੱਥੋਂ ਦਾ ਆਖਰੀ ਦੀਵਾਨ ਸੀ ਮੇਰੇ ਖਿਆਲ। ਗੁਰੂ ਕਿਰਪਾ ਕਰੇ ਹੁਣ ਦਸੰਬਰ ਨਵੇਂ ਸਾਲ ਅਸੀਂ ਤੁਹਾਡੇ ਕੋਲ ਫੇਰ ਹਾਜ਼ਰ ਹੋਣਾ। ਸਾਰੀਆਂ ਸੰਗਤਾਂ ਦਾ ਧੰਨਵਾਦ, ਬਾਬਾ ਜੀ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ। ਫਤਿਹ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। श्री नानक परशोत्तमं परम परावर नाथ जुगल चरण मम बंदना तर पर तर कर माथ। ਚੌਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਕਰਸਫੀਲਡ ਵਿਖੇ ਆਪ ਸਰਬੱਤ ਸੰਗਤ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਉਲੀਕੇ ਜਾਂਦੇ ਹਨ। ਅੱਜ ਸਿੱਖੀ ਦਾ ਜਾਹੋ ਜਲਾਲ ਪ੍ਰਗਟ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਨਿਸ਼ਾਨਚੀਆਂ ਦੀ ਰਹਿਨੁਮਾਈ ਹੇਠ ਇਹ ਨਗਰ ਕੀਰਤਨ ਚੱਲਣੇ ਨੇ।
ਇਹਨਾਂ ਸਮਾਗਮਾਂ ਦੇ ਸੰਬੰਧ ਵਿੱਚ ਆਪ ਸਰਬੱਤ ਸੰਗਤਾਂ ਇੱਥੇ ਸੱਜ ਬੈਠੇ ਹੋ। ਪੰਥ ਦੇ ਮਹਾਨ ਕਵੀਸ਼ਰ ਸਤਿਕਾਰਯੋਗ ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਉਹਨਾਂ ਦੇ ਫਰਜ਼ੰਦ ਜਿਨ੍ਹਾਂ ਨੇ ਬੜੀ ਬੁਲੰਦ ਆਵਾਜ਼ ਦੇ ਵਿੱਚ ਵੀਰ ਰਸੀ ਕਵਿਤਾਵਾਂ ਆਪ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਹਨ। ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੀਤ ਗਾਈਏ। ਦੁਨੀਆ ਦੇ ਉੱਤੇ ਜਦੋਂ ਵੀ ਕਿਸੇ ਅਵਤਾਰ ਦਾ ਆਗਾਜ਼ ਹੁੰਦਾ ਹੈ, ਉਹਦਾ ਕਾਰਨ ਹੈ ਵੀ ਪਾਪਗਰਦੀ ਵਧੇ, ਕੂੜ ਵਧਿਆ, ਹਾਲਾਤਾਂ ਦੇ ਅਨੁਕੂਲ ਮਹਾਂਪੁਰਸ਼ ਆ ਜਾਂਦੇ ਨੇ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ ਆਧੇਰੈ ਰਾਹੋ ਨਾ ਕੋਈ, ਵਿੱਚ ਹਉਮੈ ਕਰ ਦੁਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ। ਕੂੜ ਨੂੰ ਮੱਸਿਆ ਦੀ ਰਾਤ ਆਖਿਆ ਹੈ, ਸੱਚ ਨੂੰ ਚੰਦ ਆਖਿਆ ਹੈ। ਤੋ ਮੱਸਿਆ ਦੀ ਰਾਤੇ ਚੰਦ ਨਹੀਂ ਨਜ਼ਰੀ ਆਉਂਦਾ। ਕਲਯੁਗ ਵਿੱਚ ਪਾਪ ਦਾ ਇੰਨਾ ਬੋਲ ਬਾਲਾ ਸੀ, ਸੱਚ ਧਰਮ ਕਿਧਰੇ ਨਜ਼ਰੀ ਨਾ ਆਵੇ। ਕਲਯੁਗ ਦੇ ਰਾਜੇ ਲੋਕਾਈ ਨੂੰ ਤੰਗ ਕਰਨ ਲੱਗ ਪਏ। ਜਦੋਂ ਵਾੜ ਖੇਤ ਨੂੰ ਖਾਂਦੀ ਹੈ ਫਿਰ ਮੁਸ਼ਕਲ ਆਉਂਦੀ ਹੈ। ਧਰਤੀ ਨੇ, ਧਰਮ ਨੇ ਅਕਾਲ ਪੁਰਖ ਅੱਗੇ ਪੁਕਾਰ ਕੀਤੀ ਔਰ ਇਸ ਪੁਕਾਰ ਨੂੰ ਸੁਣ ਕੇ ਨਿਰਣਾ ਕੀਤਾ ਪ੍ਰਭੂ ਨੇ ਵੀ ਇਸ ਵਾਰ ਅਵਤਾਰ ਨਹੀਂ ਭੇਜਾਂਗਾ, ਆਪ ਜਾਵਾਂਗਾ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੂੰ ਬਾਣੀ ਨੇ ਇੱਦਾਂ ਲਿਖਿਆ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ। ਜੋਤ ਸਰੂਪ ਪ੍ਰਭੂ ਗੁਰੂ ਨਾਨਕ ਬਣ ਕੇ ਪ੍ਰਗਟ ਹੋਏ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ। ਪਲੋਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਿੱਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਬਾਬੇ ਤਾਰੇ ਚਾਰ ਜਗ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਐਸੀ ਕਰਾਮਾਤ ਅਜ਼ਮਤ ਸੀ ਗੁਰੂ ਨਾਨਕ ਦੀ। ਪਾਪ ਇਉਂ ਦੌੜ ਗਏ ਜਿਵੇਂ ਤਾਰੇ ਦੌੜਦੇ ਨੇ ਸੂਰਜ ਨੂੰ ਵੇਖ ਕੇ। ਜਿਵੇਂ ਧੁੰਦ ਦੌੜਦੀ ਹੈ ਸੂਰਜ ਨੂੰ ਵੇਖ ਕੇ, ਮ੍ਰਿਗ ਦੌੜਦੇ ਨੇ ਸ਼ੇਰ ਨੂੰ ਵੇਖ ਕੇ, ਤਾਰੇ ਦੌੜ ਗਏ। ਗੁਰੂ ਨਾਨਕ ਪ੍ਰਗਟ ਹੋਏ ਨੇ ਸਰੂਹੇ ਜ਼ਮੀਨ ਤੇ। ਗੁਰ ਗੁਰ ਜਪੀ ਗੁਰੂ ਗੁਰ ਧਿਆਈ। ਜੀ ਕੀ ਅਰਦਾਸ ਗੁਰੂ ਪਹਿ ਪਾਈ। 1526 ਵਿਕਰਮੀ ਸੰਮਤ ਕੱਤਕ ਦੀ ਪੂਰਨਮਾਸ਼ੀ ਰਾਏ ਭੋਏ ਦੀ ਤਲਵੰਡੀ ਮਾਤਾ ਤ੍ਰਿਪਤਾ ਬਾਬਾ ਮਹਿਤਾ ਕਾਲੂ ਚੰਦ ਦੇ ਗ੍ਰਹਿ ਵਿਖੇ ਅਕਾਲ ਪ੍ਰਗਟ ਹੋਏ। ਏਡੀ ਵੱਡੀ ਹਸਤੀ ਹੈ ਗੁਰੂ ਨਾਨਕ ਦੀ। ਕਹਿੰਦੇ ਜਿਹੜਾ ਵੀ ਉਹਦੇ ਗੀਤ ਗਾਵੇਗਾ, one who meditate on the name of Guru Nanak, ਜਿਹੜਾ ਵੀ ਉਹਦੀ ਯਾਦ ਵਿੱਚ ਚੌਂਕੜਾ ਲਾਵੇਗਾ, his prayer will be answered। ਉਹਦੇ ਮਨ ਦੀ ਮੁਰਾਦ, ਉਹਦੀ ਅਰਦਾਸ ਪੂਰੀ ਹੋਵੇਗੀ। ਜਿਹੜਾ ਨਾਨਕ ਨਾਨਕ ਜਪ ਲੈਂਦਾ ਹੈ ਨਾ, ਉਹਦਾ ਮੰਗਣਾ ਮੁੱਕ ਜਾਂਦਾ ਹੈ। ਨਾਨਕ ਲਫ਼ਜ਼ ਦੀ ਡੈਫੀਨੇਸ਼ਨ ਫਾਰਸੀ ਵਿੱਚ ਭਾਈ ਨੰਦ ਲਾਲ ਨੇ ਦਿੱਤੀ ਹੈ। 3 ਅੱਖਰ ਨੇ, 2 ਨੰਨੇ, 1 ਕੱਕਾ ਹੈ, 1 ਵਿੱਚ ਕੰਨਾ ਹੈ। 2 ਨੂਨ ਨੇ, ਨਾਮ ਹੈ ਪਾਕਸ਼। ਨਈਮ ਵਾ ਨਸੀਰ ਵਾ ਅਲਫੇ ਮਿਆਨ ਅਹਦ ਵਾ ਕਾਫੇ ਆਖਰੀਨ ਕਾਬੀਰ। ਗੁਰੂ ਨਾਨਕ ਤੁਹਾਡੇ ਨਾਮ ਵਿੱਚ 2 ਨੰਨੇ ਨੇ।
ਪਹਿਲੇ ਨੰਨੇ ਦਾ ਭਾਵ ਹੈ ਨਈਮ, ਜੰਨਤ ਨੂੰ ਕਹਿੰਦੇ ਨੇ, ਇਨਾਮ ਦੇਣ ਵਾਲਾ, ਦਾਤਾਂ ਦੇਣ ਵਾਲਾ, ਝੋਲੀਆਂ ਭਰਨ ਵਾਲਾ। ਪਹਿਲੇ ਨੰਨੇ ਦਾ ਭਾਵ ਹੈ ਐ ਗੁਰੂ ਨਾਨਕ, ਤੁਹਾਡਾ ਜਿਹੜਾ ਨਾਮ ਜਪਦਾ ਹੈ, ਤੁਸੀਂ ਤਨ ਦੀ ਝੋਲੀ ਪਦਾਰਥਾਂ ਨਾਲ, ਮਨ ਦੀ ਝੋਲੀ ਨਾਮ ਨਾਲ ਲੱਦ ਦਿੰਦੇ ਹੋ। ਤੁਹਾਡੇ ਤੋਂ ਮੰਗਣ ਵਾਲੇ ਨੂੰ ਕਿਧਰੇ ਹੋਰ ਮੰਗਣਾ ਨਹੀਂ ਪੈਂਦਾ, ਰੱਜ ਆ ਜਾਂਦਾ ਹੈ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਗੁਰੂ ਨਾਨਕ ਝੋਲੀਆਂ ਭਰਨ ਵਾਲੇ ਨੇ। ਦੂਜਾ ਨੰਨਾ ਨਸੀਰ ਦਾ ਸੂਚਕ ਹੈ। ਨਸੀਰ ਕਹਿੰਦੇ ਨੇ ਲੋਕ ਪਰਲੋਕ ਵਿੱਚ ਬਾਂਹ ਫੜਨ ਵਾਲਾ। ਜਿਹੜਾ ਗੁਰੂ ਨਾਨਕ ਸਾਹਿਬ ਤੁਹਾਡਾ ਨਾਮ ਜਪੇਗਾ, ਇਸ ਲੋਕ ਦੇ ਨਾਲ ਨਾਲ ਪਰਲੋਕ ਵਿੱਚ ਵੀ ਬਾਂਹ ਫੜਦੇ ਹੋ। ਬਾਹਾ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਬਾਂਹ ਫੜਨ ਵਾਲੇ ਹੋ। ਐਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਅੱਗੇ ਅਲਫ ਹੈ, ਕੰਨੇ ਨੂੰ ਕਹਿੰਦੇ ਨੇ। ਉਰਦੂ ਦੇ ਵਿੱਚ ਜਿਹੜਾ ਅਲਫ ਹੈ ਨਾ, ਇਹ ਕੰਨੇ ਲਈ, ਐੜੇ ਲਈ ਵਰਤਿਆ ਜਾਂਦਾ ਹੈ। ਦੋਹਾਂ ਨੰਨਿਆਂ ਵਿਚਕਾਰ ਜਿਹੜਾ ਏਕਾ ਹੈ, ਕੰਨਾ ਹੈ, ਇਹ ਸੂਚਕ ਹੈ ਵੀ ਗੁਰੂ ਨਾਨਕ ਵਾਹਦ ਇੱਕ ਨੇ। ਦੂਜਾ ਉਹਨਾਂ ਵਰਗਾ ਕੋਈ ਪੈਦਾ ਨਹੀਂ ਹੋਇਆ ਔਰ ਨਾ ਹੋਵੇਗਾ, ਨਾ ਕੋਈ ਹੋ ਸਕਦਾ ਹੈ। ਫਿਰ ਹੈ ਕਾਫੇ, ਕੱਕਾ। ਕਾਫ ਤੋਂ ਭਾਵ ਹੈ ਕਬੀਰ। ਇੱਥੇ ਕਬੀਰ ਦਾ ਮਤਲਬ ਕਬੀਰ ਭਗਤ ਨਹੀਂ, ਕਬੀਰ ਦਾ ਮਤਲਬ ਹੈ ਜਿਹਦਾ ਦਾਇਰਾ ਬਹੁਤ ਵੱਡਾ ਹੋਵੇ, ਮਿਣਤੀ 'ਚ ਨਾ ਆਵੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਗੁਰਦਾਸ ਕਹਿੰਦੇ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਤਰ ਜੋਤ ਜਗਾਈ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ। ਜਿਹੜਾ ਉਹਨਾਂ ਦਾ ਨਾਮ ਜਪੇਗਾ, ਝੋਲੀਆਂ ਵੀ ਭਰਨਗੇ, ਲੋਕ ਪਰਲੋਕ ਵਿੱਚ ਰੱਖਿਆ ਵੀ ਕਰਨਗੇ। ਐਸੀ ਮਹਾਰਾਜ ਦੀ ਹਸਤੀ ਹੈ। ਲੋਕ ਤੇ ਪਰਲੋਕ ਸੁਹੇਲਾ ਕਰ ਦੇਣਗੇ। ਸਾਸ ਗਿਰਾਸ ਨਾ ਵਿਸਰੈ, ਸਫਲ ਮੂਰਤ ਗੁਰ ਆਪ। ਗੁਰ ਜੇਵੜ ਅਵਰ ਨਾ ਦਿਸਈ, ਆਠ ਪਹਿਰ ਤਿਸ ਜਾਪ। ਨਦਰ ਕਰੇ ਤਾਂ ਪਾਈਐ ਸੱਚ ਨਾਮ। ਗੁਣਤਾਸ ਕਹਿੰਦੇ ਗੁਰੂ ਨਾਨਕ ਸਫਲ ਮੂਰਤ ਹੈ ਰੱਬ ਦੀ। ਮੂਰਤਾਂ ਤੇ ਜਿੰਨੀਆਂ ਬੈਠੀਆਂ ਰੱਬ ਦੀਆਂ ਹੀ ਬਣਾਈਆਂ ਨੇ, ਪਰ ਸਫਲਾ ਨਹੀਂ। ਉਹ ਸਫਲਾ ਮੂਰਤ ਹੈ, ਭਾਵ ਕਲਾ ਦੇ ਸਹਿਤ ਹੈ, ਅਕਾਲ ਸਰੂਪ ਨੇ। ਔਰ ਜਿਹੜਾ ਅੱਠੋਂ ਪਹਿਰ ਗੁਰੂ ਨਾਨਕ ਨੂੰ ਧਿਆਵੇਗਾ, ਕਹਿੰਦੇ ਉਹਦੇ ਮਨ ਦੀ ਮੁਰਾਦ ਕਦੇ ਅਧੂਰੀ ਨਹੀਂ ਰਹੇਗੀ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। By serving him I obtain all the comforts। ਗੁਰੂ ਨਾਨਕ ਦੀ ਕਦਮ ਬੋਸੀ ਕੀਤਿਆਂ ਸਾਰੇ ਹੀ ਸੁੱਖ ਮਿਲ ਜਾਂਦੇ ਨੇ। ਅੱਛਾ, ਜਿੰਨੇ ਰਹਿਬਰ ਹੋਏ ਨੇ ਨਾ, ਉਹਨਾਂ ਨੂੰ ਇਸਲਾਮ ਨੇ ਮੰਨਿਆ ਹੈ, ਗੈਰ ਮੁਸਲਮਾਨ ਨੇ ਸਿਰ ਨਹੀਂ ਝੁਕਾਇਆ। ਜਿੰਨੇ ਅਵਤਾਰ ਹੋਏ ਨੇ, ਹਿੰਦੂ ਵੀਰਾਂ ਨੇ ਮੰਨਿਆ ਹੈ, ਗੈਰ ਹਿੰਦੂਆਂ ਸਿਰ ਨਹੀਂ ਝੁਕਾਇਆ। ਗੁਰੂ ਨਾਨਕ ਸਾਹਿਬ ਦੀ ਐਸੀ ਹਸਤੀ ਹੈ। ਭਾਈ ਗੁਰਦਾਸ ਕਹਿੰਦੇ ਉਗਵਣ ਤੇ ਆਥਮਣੋ ਨੌਖੰਡ ਪ੍ਰਥਮੀ ਸਭਾ ਝੁਕਾਈ, ਜਗ ਅੰਦਰ ਕੁਦਰਤ ਵਰਤਾਈ। ਹਿੰਦੂ ਵੀ ਝੁਕਿਆ, ਮੁਸਲਮਾਨ ਵੀ ਝੁਕਿਆ, ਤੇ ਸਿੱਖਾਂ ਤੇ ਝੁਕਣਾ ਹੀ ਸੀ। ਕਿਉਂ ਝੁਕੇ? ਕੁਦਰਤ ਵਰਤਾਈ। ਇੱਥੇ ਨਹੀਂ ਆਖਿਆ ਗਿਆਨ ਨਾਲ ਝੁਕਾਇਆ, ਕਰਾਮਾਤ ਨਾਲ ਝੁਕਾਇਆ। ਗਿਆਨ ਨਾਲ ਸਾਰੇ ਨਹੀਂ ਝੁਕਦੇ। ਜਿਨ੍ਹਾਂ ਦੀ ਮੱਤ ਤੇ ਪੜਦਾ ਪਿਆ ਹੋਵੇ, ਉੱਥੇ ਗਿਆਨ ਦਾ ਅਸਰ ਨਹੀਂ ਹੁੰਦਾ, ਡਾਂਗ ਦਾ ਅਸਰ ਹੁੰਦਾ ਹੈ। ਏਮਨਾਬਾਦ ਬਾਰੇ ਜਾਣਦੇ ਹੀ ਹੋ, ਗੁਜਰਾਂਵਾਲਾ ਤਹਿਸੀਲ ਦਾ ਇੱਕ ਨਗਰ ਹੈ। ਇਹਦਾ ਪਹਿਲਾ ਨਾਮ ਸੈਦਪੁਰ ਸੀ। ਸ਼ੇਰ ਸ਼ਾਹ ਨੇ ਇਹਨੂੰ ਤਬਾਹ ਕਰਕੇ ਇਹਦਾ ਨਾਂ ਸ਼ੇਰਗੜ੍ਹ ਰੱਖਿਆ। ਫਿਰ ਮੁਹੰਮਦ ਅਮੀਨ ਅਕਬਰ ਦੇ ਅਹਿਲਕਾਰ ਨੇ ਇਹਦਾ ਨਾਮ ਬਦਲ ਕੇ ਏਮਨਾਬਾਦ ਰੱਖ ਦਿੱਤਾ। 3 ਵਾਰ ਗੁਰੂ ਨਾਨਕ ਸਾਹਿਬ ਗਏ ਨੇ। ਇੱਕ ਵਾਰ ਜਦੋਂ ਮਲਕ ਭਾਗੋ ਦਾ ਬ੍ਰਹਮ ਭੋਜ ਸੀ, ਇੱਕ ਵਾਰ ਜਦੋਂ ਕਾਬੇ ਦੀ ਜ਼ਿਆਰਤ ਨੂੰ ਗਏ,
ਇੱਕ ਵਾਰ ਫਿਰ ਗਏ ਨੇ ਪਾਤਸ਼ਾਹ। ਕੋ 1578 ਬਿਕਰਮੀ ਸੰਮਤ ਦੀ ਗੱਲ ਹੈ। ਭਾਈ ਲਾਲੋ ਦਾ ਬੂਹਾ ਖੜਕਾਇਆ ਪਾਤਸ਼ਾਹ ਨੇ। ਦਿਦਾਰੇ ਕਰਕੇ ਗੁਰਦੇਵ ਦੇ ਉਹ ਮਹਾਂਪੁਰਸ਼ ਨਿਹਾਲ ਹੋ ਗਏ। ਵੇਖੋ ਕਿੰਨਾ ਪਿਆਰ ਹੈ। ਕਹਿੰਦੇ ਭਾਈ ਲਾਲੋ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ, ਇਸੇ ਲਈ ਆਇਆ ਮੈਂ ਤੈਨੂੰ ਭਵਿੱਖ ਦੀ ਗੱਲ ਦੱਸਣ ਲੱਗਾ ਹੈ, ਮੌਜੂਦਾ ਹਾਲਾਤ ਤੇ ਅਗਾਂਹ ਇੱਥੇ ਕੀ ਹੋਣਾ ਹੈ। ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ, ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇਲਾ ਲੋ। ਪਰਮਾਤਮਾ ਨੇ ਜੋ ਕਿਹਾ ਦੱਸ ਰਿਹਾ। ਪਾਪ ਕੀ ਜੰਜ ਲੈ ਕਾਬਲੋ, ਧਾਇਆ ਜੋਰੀ ਮੰਗੈ, ਦਾਨ ਵੇਲਾ ਲੋ। ਜੰਜ ਆਵੇ ਤੇ ਧੱਕੇ ਨਾਲ ਲਾੜੇ ਵਾਲੇ ਦਾਜ ਮੰਗ ਲੈਣ ਲੜਕੀ ਤੋਂ, ਤੇ ਲੜਕੀ ਵਾਲੇ ਕੀ ਕਰਨ, ਦੇਣਾ ਪੈਂਦਾ ਹੈ ਘਰ ਵਾਸਤਾ ਰੱਖਣ ਲਈ। ਪਾਪ ਦੀ ਜੰਜ ਲੈ ਕੇ ਚੜਿਆ ਹੈ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ, ਡਰਾਇਆ ਖੁਰਾਸਾਨ ਦਾ ਖਸਮ ਬਣਿਆ, ਜਿੱਤ ਕੇ ਹਿੰਦੁਸਤਾਨ ਨੂੰ ਮੁੜਕਾ ਲੈ ਜਾਂਦਾ ਹੈ। ਕਹਿੰਦੇ ਭਾਈ ਲਾਲੋ ਬੜਾ ਸੋਹਣਾ ਦੇਸ਼ ਹੈ ਇਹ ਭਾਰਤ, ਪਰ ਹਿੰਦੁਸਤਾਨ ਦੀ ਹਾਲਤ ਉਹ ਨਹੀਂ ਰਹੀ। ਹਾਲਾਤ ਬਦਲ ਗਏ ਨੇ। ਬਾਬਰ ਨੇ ਜ਼ੁਲਮੋ ਸਿਤਮ ਢਾਇਆ ਹੋਇਆ ਹੈ। ਖੂਨ ਕੇ ਸੋਹਲੇ ਗਾਵੀਐ ਹੈ ਨਾਨਕ, ਰੁੱਤ ਕਾ ਕੰਗੂ ਪਾਏ ਵੇ ਲਾਲੋ। ਸਨਾਤਨ ਮੱਤ 'ਚ ਆਪਾਂ ਵੇਖਿਆ ਜਿਹੜੀ ਮਾਈ ਵਿਆਹੀ ਹੋਵੇ ਸੰਧੂਰ ਪਾਉਂਦੀ ਹੈ, ਜੰਝ ਆਉਂਦੀ ਹੈ, ਵਿਆਹ ਹੁੰਦਾ ਹੈ, ਮੰਗ ਭਰਦੇ ਆ। ਕਹਿੰਦੇ ਧੱਕੇ ਨਾਲ ਲਾੜਾ ਬਣਿਆ ਬਾਬਰ, ਇਹਨੇ ਸੰਧੂਰ ਨਹੀਂ ਪਾਇਆ, ਇਹਨੇ ਲਹੂ ਦੇ ਨਾਲ ਮੰਗ ਭਰੀ ਹੈ। ਭਾਵੇਂ ਇੰਨਾ ਜ਼ੁਲਮੋ ਸਿਤਮ ਇਹਨੇ ਢਾਇਆ ਹੈ। ਕੇਸਰ ਦੀ ਜਗ੍ਹਾ ਤੇ ਲਹੂ ਦੇ ਛਿੱਟੇ ਵੱਜੇ ਨੇ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਵਾਲ ਸੀ ਬੋਲਾ। ਹਿੰਦੁਸਤਾਨ ਮੇਰੇ ਬੋਲਾਂ ਨੂੰ ਯਾਦ ਰੱਖੇਗਾ। ਇੱਥੇ ਕਾਇਆ ਨੂੰ ਕੱਪੜਿਆਂ ਵਾਂਗ ਟੁਕ ਦਿੱਤਾ ਜਾਵੇਗਾ। ਇੰਨਾ ਲਹੂ ਇੱਥੇ ਡੁੱਲਣਾ ਹੈ। ਔਰ ਨਾਲ ਭਵਿੱਖ ਦੇ ਬਚਨ ਕਹਿ ਦਿੱਤੇ ਵੀ ਇਹ ਜ਼ੁਲਮ ਕਦੋਂ ਤੱਕ ਚੱਲੇਗਾ। ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਇੱਥੇ ਬਿਕਰਮੀ ਸੰਮਤ ਵਰਤਿਆ ਗੁਰੂ ਨਾਨਕ ਸਾਹਿਬ ਨੇ। ਸੰਮਤ 1578 ਦਿੱਲੀ ਦੇ ਵਿੱਚ ਮੁਗਲਾਂ ਦਾ ਰਾਜ ਕਾਇਮ ਹੋਵੇਗਾ। 1797 ਦੇ ਵਿੱਚ ਇਸ ਰਾਜ ਨੂੰ ਫਿਰ ਬਾਬਾ ਬਘੇਲ ਸਿੰਘ ਮਰਦ ਦਾ ਚੇਲਾ ਜਿੱਤੇਗਾ। ਪੇਸ਼ੇਨ ਗੋਈ ਭਵਿੱਖਿਅਤਵਾਦ ਗੁਰਦੇਵ ਨੇ ਕਰ ਦਿੱਤੇ ਨੇ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਹਿੰਦੇ ਮੇਰੇ ਲਫ਼ਜ਼ ਸੱਚੇ ਨੇ, ਇਹ ਵਾਧੂ ਦੀਆਂ ਬਾਤਾਂ ਨੇ, ਜੋਤਿਸ਼ ਵਾਲਿਆਂ ਵਾਂਗੂ ਸਮਝ ਲਿਓ, ਇਦਾਂ ਹੀ ਹੋਵੇਗਾ। ਕਹਿੰਦੇ ਤੇਰੇ ਕੋਲ ਤਾਂ ਆਏ ਆ ਵੀ ਹੁਣ ਸੈਦਪੁਰ ਤੇ ਹਮਲਾ ਹੋਣਾ ਹੈ। ਤੇਰੇ ਨਾਲ ਪਿਆਰ ਬੜਾ ਹੈ। ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ, ਕੰਨੋਂ ਕੰਨ ਉਹਨਾਂ ਨੂੰ ਖਬਰ ਕਰ, ਕਿਨਾਰਾ ਕਰ ਜਾਓ, ਸੈਦਪੁਰ ਤੋਂ ਹਟ ਜਾਓ। ਹੁਣ ਤੁਹਾਨੂੰ ਪਤਾ ਲੋਕ ਇਦਾਂ ਥੋੜੀ ਮੰਨਦੇ ਨੇ। ਕਈ ਇਦਾਂ ਬਚਨ ਕਰਨ ਗਿਆ, ਐਵੇਂ ਵਹਿਮ ਚ ਪਿਆ, ਬਾਬਾ ਬੁੱਢਾ ਹੋ ਗਿਆ, ਇਹਨੂੰ ਸਮਝ ਕੋਈ ਨਹੀਂ ਹੈ। ਚਲੋ ਜਿਹੜੇ ਆਖੇ ਲੱਗੇ ਉਹਨਾਂ ਦਾ ਬਚਾਅ ਹੋ ਗਿਆ, ਜਿਹੜੇ ਨਹੀਂ ਆਖੇ ਲੱਗੇ ਵੇਂਦਿਆਂ ਹੀ ਵੇਂਦਿਆਂ ਗੁਰੂ ਨਾਨਕ ਸਾਹਿਬ ਦੇ ਬਾਬਰ ਆ ਗਿਆ। ਕਤਲੋ ਗਾਰਤ ਮੱਚੀ। ਹਜ਼ੂਰ ਨੇ ਮੰਜ਼ਰ ਅੱਖਾਂ ਨਾਲ ਵੇਖਿਆ ਹੈ। ਹਿੰਦੁਸਤਾਨ ਦੇ ਲੋਕਾਂ ਦੀਆਂ ਚੀਖਾਂ ਕੰਨਾਂ ਤੱਕ ਆਈਆਂ। ਸੁੰਦਰੀਆਂ ਦੇ ਸੁਹਾਗ ਉਜਾੜੇ ਗਏ। ਭੈਣਾਂ ਨਾਲੋਂ ਵੀਰ ਤੇ ਵੀਰਾਂ ਨਾਲੋਂ ਭੈਣਾਂ ਜੁਦਾ ਹੋ ਗਈਆਂ। ਮਾਵਾਂ ਦੀਆਂ ਗੋਦਾਂ ਸੁੰਨੀਆਂ ਕਰ ਦਿੱਤੀਆਂ। ਬਾਪ ਦੀ ਜਵਾਨੀ ਦਾ ਸਹਾਰਾ ਟੋਟੇ ਟੋਟੇ ਕਰਕੇ ਮਿੱਟੀ 'ਚ ਮਿਲਾਇਆ ਗਿਆ। ਜਿੰਨੇ ਕਿ ਏਮਨਾਬਾਦ ਦੇ ਲੋਕ ਬਚ ਗਏ ਨਾ, ਉਹਨਾਂ ਨੂੰ ਬੰਦੀ ਬਣਾ ਕੇ ਸਿਰ ਤੇ ਗੰਠੜੀਆਂ ਚੁਕਾ ਕੇ ਏਮਨਾਬਾਦ ਤੋਂ 4 ਮੀਲ ਦੀ ਦੂਰੀ ਤੇ ਪਿੰਡ ਆਵਾਨ, ਜ਼ਿਲ੍ਹਾ ਸਿਆਲਕੋਟ, ਡੇਰਾ ਲਾਇਆ ਬਾਬਰ ਨੇ। ਆਪਾਂ ਚੱਲੇ ਇੱਥੋਂ ਆਏ ਵੀ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਛਿਪਦਾ ਹੈ, ਇੱਥੋਂ ਤਾਂ ਹੀ ਗੁਰੂ ਨਾਨਕ ਅੱਗੇ ਦੁਨੀਆ ਝੁਕਦੀ ਹੈ। ਜ਼ਾਲਮ ਬੰਦਾ ਹੈ ਬਾਬਰ, ਗਿਆਨ ਦਾ ਕੋਈ ਅਸਰ ਨਹੀਂ ਇਹਦੇ ਤੇ। ਬਾਦਸ਼ਾਹ ਹੈ, ਗਿਆਨੀ ਧਿਆਨੀ ਤੇ ਇਹਦੇ ਕੋਲ ਬੜੇ ਰਹਿੰਦੇ ਨੇ।
ਬੜਾ ਜ਼ੁਲਮ ਇਹਨੇ ਢਾਇਆ। ਹੁਣ ਚੱਕੀਆਂ ਤਿਆਰ ਕੀਤੀਆਂ ਵੀ ਕੈਦੀ ਦਾਣੇ ਪੀਸਣ, ਆਟਾ ਤਿਆਰ ਕਰਨ, ਕਿਉਂਕਿ ਫੌਜ ਹੈ ਜਿਹੜੀ, ਸਿਪਾਹੀ ਨੇ, ਉਹਨਾਂ ਲਈ ਰੋਟੀ ਤਿਆਰ ਕਰਨੀ ਹੈ। ਕੈਦੀਆਂ ਵਿੱਚ ਗੁਰੂ ਨਾਨਕ ਸਾਹਿਬ ਵੀ ਨੇ ਤੇ ਭਾਈ ਮਰਦਾਨਾ ਜੀ ਵੀ ਨੇ। ਤੇ ਗੁਰਦੇਵ ਸਾਹਿਬ ਸਭਾ ਕਹਿੰਦੇ ਭਾਈ ਮਰਦਾਨਾ ਜੀ, ਬਾਦਸ਼ਾਹ ਦਾ ਹੁਕਮ ਹੈ, ਚੱਕੀਆਂ ਪੀਣੀਆਂ ਪੈਣੀਆਂ ਨੇ। ਭਾਈ ਮਰਦਾਨਾ ਕਹਿੰਦੇ ਗੁਰੂ ਨਾਨਕ ਸਾਹਿਬ, ਕੋਮਲ ਨਾਜ਼ੁਕ ਜਿਹੀਆਂ ਮੇਰੀਆਂ ਉਂਗਲਾਂ ਨੇ, ਰਬਾਬ ਦੀਆਂ ਤਾਰਾਂ ਉੱਤੇ ਚੱਲ ਸਕਦੀਆਂ ਨੇ, ਏਡਾ ਔਖਾ ਕੰਮ ਚੱਕੀ ਗੇੜਨ ਵਾਲਾ ਮੇਥੋਂ ਨਹੀਂ ਹੋਣਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਿਆਂ, ਤੂੰ ਧੰਨੇ ਭਗਤ ਵਾਂਗੂ ਰੱਬ ਦਾ ਕੰਮ ਕਰ, ਰੱਬ ਤੇਰਾ ਕੰਮ ਕਰੇਗਾ। ਤੇ ਭਾਈ ਮਰਦਾਨਾ ਜੀ ਕਹਿੰਦੇ ਜੀ ਕਿਹੜਾ ਕੰਮ ਕਰਾਂ? ਕਹਿੰਦੇ ਰਬਾਬ ਸੁਰ ਕਰ, ਅਸੀਂ ਨਿਰੰਕਾਰ ਦੀ ਬਾਣੀ ਗਾਵਾਂਗੇ, ਚਾਰੇ ਪਾਸੇ ਠੰਡ ਫੈਲ ਜਾਵੇਗੀ, ਇਹ ਦੁਖਿਆਰੇ ਲੋਕ, ਇਹਨਾਂ ਦਾ ਦੁੱਖ ਕੱਟਿਆ ਜਾਵੇਗਾ। ਬਾਣੀ ਚਾਹੁੰਦਾ ਨਾ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਟ ਰੈਡੀਕੇਟਸ ਆਲ ਐਂਜ਼ਾਇਟੀ। ਬਾਣੀ ਦਾ ਪ੍ਰਤਾਪ ਹੈ, ਸੋਗ ਚਿੰਤਾਵਾਂ ਮਿਟ ਜਾਂਦੀਆਂ ਨੇ, ਇਹਨੂੰ ਗਾਇਆ ਸੁਣਿਆ ਪੜ੍ਹਿਆ। ਮਰਦਾਨੇ ਨੇ ਰਬਾਬ ਕੱਢੀ ਹੈ, ਤਰਬਾਂ ਸੁਰ ਹੋ ਗਈਆਂ। ਗੁਰੂ ਨਾਨਕ ਦੇ ਮਹਾਰਾਜ ਨੇ ਸੁਰਤ ਦੀ ਉਡਾਰੀ ਲਾਈ ਹੈ, ਸੁਰਤ ਨੇ ਪ੍ਰਵਾਸ ਕੀਤਾ। ਗੁਰੂ ਨਾਨਕ ਦੀ ਸੁਰਤ ਵਾਸਲੇ ਹੱਕ ਹੋ ਗਈ, ਕਾਦਰੇ ਮੁਤਲਕ ਤੱਕ ਇੱਕ ਮਿਕ ਹੋ ਗਈ, ਮਾਹੇ ਜ਼ੁਬੀਨ ਨਾਲ ਇੱਕ ਮਿਕ ਹੋਈ। ਗੁਰੂ ਨਾਨਕ ਦੀ ਸੁਰਤ ਜਦੋਂ ਨੂਰ ਨਾਲ ਨੂਰ ਮਿਲਿਆ, ਨਿਰਗੁਣ ਵਿੱਚ ਸਰਗੁਣ ਮਿਲਿਆ, ਜ਼ੁਬਾਨ ਹਰਕਤ ਵਿੱਚ ਆਈ, ਗਲੂਏ ਮੁਬਾਰਕ ਤੋਂ ਗੁਰੂ ਨਾਨਕ ਸਾਹਿਬ ਨੇ ਬਾਣੀ ਪ੍ਰਗਟ ਕਰ ਦਿੱਤੀ। ਉਹ ਜਿੰਨੇ ਦੁਖੀਏ ਲੋਕ ਨੇ, ਕਿਸੇ ਦਾ ਸੁਹਾਗ ਉਜੜਿਆ ਹੈ, ਕਿਸੇ ਦੇ ਬੱਚੇ ਮੋਏ ਨੇ, ਚੱਕੀਆਂ ਪੀ ਰਹੇ ਸਨ, ਉਹਨਾਂ ਦੇ ਹੱਥ ਚੱਕੀਆਂ ਤੋਂ ਛੁੱਟ ਗਏ। ਬਾਣੀ ਨੇ ਠੰਡਕ ਫੈਲਾ ਦਿੱਤੀ। ਵੇਂਦਿਆਂ ਹੀ ਵੇਂਦਿਆਂ ਮੀਰ ਕੀ ਤੱਕਦਾ ਹੈ, ਅਲੌਕਿਕ ਜਿਹਾ ਫਕੀਰ ਗਲੂਏ ਚੋਂ ਕਲਾਮ ਪੜ੍ਹਦਾ ਹੈ, ਉਹਦਾ ਸਰੋਦ, ਉਹਦਾ ਸੰਗੀਤ, ਆਲਾਪ ਬਾਕਮਾਲ ਹੈ। ਲੋਕਾਂ ਦੀਆਂ ਅੱਖਾਂ ਦੇ ਹੰਝੂ ਤੇ ਰੁਕੇ ਹੀ ਰੁਕੇ ਨੇ, ਹਸਤ ਵੀ ਹਰਕਤ ਛੱਡ ਗਏ ਨੇ, ਚੱਕੀਆਂ ਆਪੇ ਗਿਣਨ ਲੱਗ ਪਈਆਂ। ਉਹਨੇ ਦੌੜ ਕੇ ਮੀਰ ਨੇ ਜਾ ਕੇ ਬਾਬਰ ਨੂੰ ਦੱਸਿਆ, ਬਾਬਰ ਤੇਰੇ ਕੈਦੀਆਂ ਵਿੱਚ ਇੱਕ ਫਕੀਰ ਹੈ ਪੰਜਾਬ ਦਾ, ਉਹਦੀ ਅਜ਼ਮਤ ਬੜੀ ਬੁਲੰਦ ਹੈ, ਆ ਕੇ ਕੌਤਕ ਵੇਖ, ਚੱਕੀਆਂ ਆਪੇ ਗਿਣ ਰਹੀਆਂ ਨੇ। ਦੌੜਿਆ ਆਇਆ ਬਾਬਰ, ਅਚੰਭਾ ਹੋਇਆ। ਹੁਣ ਜੇ ਬਾਬਰ ਨੂੰ ਆਂਦਾ ਤੈਨੂੰ ਇੱਕ ਫਕੀਰ ਮਿਲਾਵਾਂ, ਗਿਆਨ ਦੀ ਗੱਲ ਸੁਣਾਵੇਂਗਾ, ਉਹਨੇ ਕੀ ਲੈਣਾ ਗਿਆਨ ਦੀ ਗੱਲ ਸੁਣ ਕੇ? ਉਹਨੇ ਕੀ ਲੈਣਾ ਜਪਜੀ ਸਾਹਿਬ ਤੋਂ? ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਜੀ, ਗਿਆਨ ਨਾਲ ਕੌਡਾ ਰਾਕਸ਼ ਬਦਲ ਗਿਆ, ਬਾਬਰ ਬਦਲ ਗਿਆ। ਇਦਾਂ ਦਾ ਕੁਝ ਨਹੀਂ ਹੋਇਆ, ਕਰਾਮਾਤ ਨਾਲ ਬਦਲਿਆ ਹੈ ਗਿਆਨ। ਬਾਅਦ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਕੀਤੇ ਬਾਬਰ ਨੇ, ਨੂਰੇ ਇਲਾਹੀ ਦੇ ਦਰਸ਼ਨ ਕੀਤੇ। ਇੱਕ ਫਾਰਸੀ ਦਾ ਮੁਹਾਵਰਾ ਹੈ, ਦੀਦਾਰੇ ਮਰਦਾਂ ਕਾ ਫਾਇਤੇ ਗੁਨਾਹਾ। ਮਰਦ ਦਾ ਜਿਹੜਾ ਦੀਦਾਰ ਹੈ ਨਾ, ਮਹਾਂਪੁਰਸ਼ ਦਾ, ਪਾਪ ਮਿਟਾ ਦਿੰਦਾ ਹੈ, ਠੰਡਕ ਪਹੁੰਚਾ ਦਿੰਦਾ ਹੈ। ਬਾਬਰ ਦਰਸ਼ਨ ਕਰਕੇ ਠੰਡਾ ਪੈ ਗਿਆ। ਕਦੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਪੜ੍ਹਿਓ, ਚ ਜ਼ਿਕਰ ਹੈ, ਚੱਕੀਆਂ ਅੱਖਾਂ ਨਾਲ ਖੁਦ ਬਖੁਦ ਗਿੜਦੀਆਂ ਵੇਖੀਆਂ, ਚਰਨਾਂ ਤੇ ਡਿੱਗ ਪਿਆ। ਬਾਣੀ ਨੂੰ ਪੁੱਛੋ ਜੀ, ਇਦਾਂ ਚੱਕੀਆਂ ਗਿੜ ਸਕਦੀਆਂ? ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰੂ ਨਾਨਕ ਇਸ ਡਿਵਾਈਨ, ਹੀ ਇਜ਼ ਦਾ ਕ੍ਰੀਏਟਰ, he is the doer, nothing is beyond Guru Nanak, whatever he desires comes to pass। ਜੋ ਚਾਹੇਗਾ ਉਹੀ ਹੋਵੇਗਾ। ਬਾਬਰ ਦਾ ਮੱਥਾ ਠਣਕਿਆ ਹੈ, ਕਾਮਲ ਹਸਤੀ ਹੈ, ਆਵਾਜ਼ ਵਿੱਚ ਕਸੀਰ ਕਸ਼ਿਸ਼ ਬੜੀ ਹੈ। ਜਿਹਦੇ ਹੁਕਮ ਵਿੱਚ ਚੱਕੀਆਂ ਗਿੜਦੀਆਂ ਨੇ,
ਇਹਦੀ ਅਜ਼ਮਤ ਕਿਤਨੀ ਬੁਲੰਦ ਹੋਵੇਗੀ, ਕਿੱਡਾ ਕਾਮਲ ਫਕੀਰ ਹੋਵੇਗਾ। ਚਰਨਾਂ 'ਚ ਬੈਠਾ ਸੀ ਤੇ ਗੁਰੂ ਨਾਨਕ ਸਹਿ ਸੁਭਾ ਆਖਣ ਲੱਗੇ, ਉਹ ਇੰਨਾ ਜ਼ੁਲਮ ਬਾਬਰ, ਤੂੰ ਤੇ ਜਾਬਰ ਹੈ। ਰੱਬ ਦੀ ਇਸ ਬਗੀਚੀ ਨੂੰ ਉਜਾੜ ਰਿਹਾ ਹੈ, ਦੁਨੀਆ ਦੇ ਹਾਲਾਤ ਨੂੰ ਬਦਤਰ ਕਰ ਦਿੱਤੇ ਨੇ। ਬਾਬਰ ਪਛਤਾਪ ਕਰ ਰਿਹਾ ਹੈ, ਚਰਨ ਫੜੇ ਹੋਏ ਨੇ। ਹੁਣ ਇਹ ਗੱਲ ਨੂੰ ਸਮਝੋ, ਏਡਾ ਕਠੋਰ ਚਿੱਤ ਬੰਦਾ ਜਿਨੇ ਹਿੰਦੁਸਤਾਨ ਨੂੰ ਲਹੂ ਦੇ ਹੰਝੂ ਰਵਾਇਆ ਹੋਵੇ, ਗਿਆਨ ਅੱਗੇ ਤੇ ਝੁਕ ਨਹੀਂ ਸਕਦਾ। ਇਬਨਾਬਾਦ ਦੇ ਕਾਜ਼ੀਆਂ ਨੇ ਵੀ ਗਿਆਨ ਦੀਆਂ ਗੱਲਾਂ ਕੀਤੀਆਂ, ਪਠਾਣਾ ਦੇ ਜਿਹੜੇ ਸਾਥੀ ਸਨ। ਬੜੇ ਮੰਤਰ ਜੰਤਰ ਸਨਾਤਨੀ ਲੋਕਾਂ ਨੇ, ਹਿੰਦੂ ਵੀਰਾਂ ਨੇ ਪੜ੍ਹੇ, ਬਹੁਤ ਸਮਝਾਇਆ, ਵੇਦਾਂ ਸ਼ਾਸਤਰਾਂ ਦੀਆਂ ਬਾਤਾਂ ਪਾ ਕੇ ਕੋਈ ਅਸਰ ਨਾ ਆਇਆ, ਸਾਰੇ ਹੀ ਕਤਲ ਕਰ ਦਿੱਤੇ। ਤੋ ਇੱਥੋਂ ਸਮਝ ਪੈਂਦੀ ਹੈ, ਇਹ ਚੱਕੀਆਂ ਘੁੰਮਦੀਆਂ ਵੇਖ ਕੇ ਹੀ ਬਾਬਰ ਡੋਲਿਆ ਹੈ। ਫਿਰ ਗੁਰੂ ਨਾਨਕ ਦੇ ਚਰਨ ਫੜੇ ਨੇ, ਚਰਨ ਫੜ ਕੇ ਕਹਿੰਦਾ, ਹੇ ਪੀਰ ਜਾਓ, ਤੁਹਾਨੂੰ ਆਜ਼ਾਦ ਕੀਤਾ, ਚਲੇ ਜਾਓ, ਮੈਂ ਤੁਹਾਨੂੰ ਛੱਡਦਾ ਹਾਂ। ਹੁਣ ਗੁਰੂ ਨਾਨਕ ਸਾਹਿਬ ਖੁਦ ਗਰਜ਼ ਨਹੀਂ, ਮਤਲਬੀ ਨਹੀਂ, ਪੇਟ ਪਾਲੂ ਨਹੀਂ, ਮੁਕਤ ਦਾਤਾ, ਸਤ ਗੁਰ ਜੁਗ ਮਾਹੇ। ਬਟ ਟਰੂ ਗੁਰੂ ਇਜ਼ ਦਾ ਬੈਸਟੋਵਰ ਆਫ ਲਿਬਰੇਸ਼ਨ। ਗੁਰੂ ਮੁਕਤੀ ਦਾ ਦਾਤਾ ਹੈ, ਉਹ ਤੇ ਮੁਕਤ ਕਰਾਉਣ ਆਇਆ ਸੀ, ਉਹਨੇ ਆਪ ਥੋੜੀ ਜਾਣਾ। ਕਹਿੰਦੇ ਬਾਬਰ, ਇਹ ਜਿੰਨੇ ਮੇਰੇ ਨਾਲ ਪਕੜੇ ਨੇ ਨਾ, ਮੇਰੇ ਸਾਥੀ ਨੇ, ਮੈਂ ਦੁੱਖਾਂ ਲੱਦੀ ਘੜੀ 'ਚ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ। ਵੈਸੇ ਵੀ ਇਹ ਕਿਹੜੇ ਕੋਈ ਸਿਪਾਹੀ ਨੇ ਜਿਨ੍ਹਾਂ ਤੇਰੇ ਨਾਲ ਜੰਗ ਲੜੀ ਹੈ, ਤੇ ਮਿਹਨਤ ਮਜ਼ਦੂਰੀ ਕਰਕੇ ਰੋਜ਼ੀ ਰੋਟੀ ਕਮਾਉਣ ਵਾਲੇ ਲੋਕ ਨੇ, ਇਹਨਾਂ ਕੋਈ ਗੁਨਾਹ ਨਹੀਂ ਕੀਤਾ, ਇਹ ਬੇਕਸੂਰ ਨੇ, ਇਹਨਾਂ ਨੂੰ ਆਜ਼ਾਦ ਕਰ ਦੇ, ਮੈਂ ਸਮਝਾਂਗਾ ਮੈਂ ਆਜ਼ਾਦ ਹਾਂ। ਚਲੋ, ਬਾਬਰ ਨੇ ਸਾਰੇ ਕੈਦੀ ਛੱਡ ਦਿੱਤੇ। ਭਾਈ ਮਨੀ ਸਿੰਘ ਕਹਿੰਦੇ 1100 ਦੇ ਕਰੀਬ ਕੈਦੀ ਸਨ, ਲੜਕੀਆਂ, ਲੜਕੇ, ਬਜ਼ੁਰਗ, ਬੱਚੇ। ਵੇਖੋ ਗੁਰੂ ਦੀ ਅਜ਼ਮਤ ਕੈਸੀ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲਏ, ਛਡਾਈ ਲੋਕ ਪਰਲੋਕ ਵਿੱਚ ਗੁਰੂ ਛਡਾ ਲੈਂਦਾ ਹੈ। ਬਾਬਰ ਜਾਂਦਾ ਜਾਂਦਾ ਆਂਦਾ, ਸਰਕਾਰ ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ, ਦੱਸ। ਦਰਬਾਰੇ ਖਾਸ ਵਿੱਚ ਕਹਿੰਦਾ ਸ਼ਿਰਕਤ ਕਰੋ, ਮੇਰੇ ਦਰਬਾਰ ਵਿੱਚ ਆਓ, ਮਜਲਸੇ ਖਾਸ ਦੇ ਵਿੱਚ ਕਦਮ ਰੰਜ਼ਾ ਕਰੋ। ਫਾਰਸੀ 'ਚ ਬਚਨ ਮਿਲਦੇ ਨੇ। ਮਹਾਰਾਜ ਕਹਿੰਦੇ ਠੀਕ ਹੈ, ਨਾਲ ਲੈ ਕੇ ਮਜਲਿਸ ਵਿੱਚ ਚੱਲ ਪਿਆ। ਜਾਂਦਿਆਂ ਹੀ ਇੱਕ ਚੁਬੱਚੇ ਕੋਲ ਬੈਠਾ, ਹੌਸ ਦੇ ਕੋਲ। ਚੁਬੱਚੇ 'ਚ ਪਾਣੀ ਨਹੀਂ ਸੀ ਪਾਇਆ ਨੇ, ਸ਼ਰਾਬ ਪਾਈ ਸੀ। ਕਿੱਡਾ ਵੱਡਾ ਸ਼ਰਾਬੀ ਹੋਵੇਗਾ। ਜਿੱਥੇ ਡੇਰਾ ਲੱਗਦਾ ਸੀ ਨਾ ਇਹਦੀ ਫੌਜ ਦਾ, ਉੱਥੇ ਹੀ ਹੌਸ ਪੁੱਟ ਕੇ, ਚੁਬੱਚਾ ਪੁੱਟ ਕੇ ਵਿੱਚ ਸ਼ਰਾਬ ਪਵਾ ਲੈਂਦਾ ਸੀ ਪਾਣੀ ਦੀ ਜਗ੍ਹਾ ਤੇ ਬਹਿੰਦਿਆਂ ਹੀ ਨਾ ਪਿਆਲਾ ਭਰ ਕੇ ਮੂੰਹ ਨੂੰ ਲਾ ਲਿਆ, ਤੇ ਪਿਆਲਾ ਮੂੰਹ ਨੂੰ ਲਾ ਕੇ ਆਂਦਾ ਹੁੰਦਾ ਸੀ, ਬਾਬਰ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸਤ। ਮਤਲਬ ਸਮਝਿਓ, ਕਹਿੰਦਾ ਓਏ ਬਾਬਰ, ਮੌਜਾਂ ਲੁੱਟ ਲਾ, ਮਜ਼ੇ ਲੁੱਟ ਲਾ, ਐਸ਼ ਕਰ ਲਾ, ਦੁਨੀਆ ਤੇ ਦੁਬਾਰਾ ਨਹੀਂ ਆਉਣਾ, ਇਹ ਨਜ਼ਾਰੇ ਦੁਬਾਰਾ ਨਹੀਂ ਲੱਭਣੇ। ਅੱਛਾ ਤੁਸੀਂ ਆਪ ਸੋਚੋ, ਜਿਹੜਾ ਇਸ ਵਿਚਾਰ ਦਾ ਮਾਲਕ ਹੈ ਵੀ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ, ਉਹ ਕਿੰਨੀ ਕੁ ਕਰਤੂਤ ਦਾ ਮਾਲਕ ਹੋਵੇਗਾ। ਜਿਹਨੂੰ ਕੋਈ ਡਰ ਹੀ ਨਹੀਂ ਲੋਕ ਪਰਲੋਕ ਦਾ, ਜਿਹਨੂੰ ਕੋਈ ਭੈ ਹੀ ਨਹੀਂ ਹੈ ਪਰਮੇਸ਼ਵਰ ਦਾ। ਸਾਡੇ 'ਚ ਵੀ ਕਈ ਆਂਦੇ ਨੇ ਉਹ ਨਰਕ ਸਵਰਗ ਨਹੀਂ ਜੀ ਹੁੰਦਾ, ਇੱਥੇ ਹੀ ਹੈ ਸਾਰਾ ਕੁਝ। ਕਿਉਂ ਨਹੀਂ ਹੁੰਦਾ? ਬਾਣੀ 'ਚ ਸਿੱਧਾ ਲਿਖਿਆ, ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਇਆ, ਕੂਕ ਪੁਕਾਰ ਕੋ ਨਾ ਸੁਣੈ, ਉਹ ਔਖਾ ਹੋਏ ਹੋਏ ਰੋਇਆ। ਇੱਥੋਂ ਦੀ ਗੱਲ ਨਹੀਂ ਹੈ। ਹੇਅਰ ਆਫਟਰ, ਮੈਸੇਂਜਰ ਆਫ ਡੈਥ, ਮੌਤ ਦਾ ਦੇਵਤਾ ਧੂ ਧੂ ਕੇ ਡਾਂਗ ਫੇਰਦਾ ਹੈ ਸੂਖਸ਼ਮ ਸਰੀਰ ਨੂੰ ਜੋ ਜੋਤ ਹੈ। ਉੱਥੇ ਕਹਿੰਦੇ ਕੂਕ ਪੁਕਾਰ ਨਹੀਂ ਸੁਣੀ ਜਾਂਦੀ। ਇੱਥੇ ਹੀ ਚੰਗੇ ਕਰਮ ਕਰੋ ਤੇ ਉੱਥੇ ਬਚਾਅ ਹੋ ਜਾਵੇ, ਉੱਥੇ ਕੁਝ ਨਹੀਂ ਹੋਵੇਗਾ ਬਾਅਦ ਵਿੱਚ। ਚਲੋ ਜਿਹਦੇ ਉੱਤੇ
ਲਗਾਮ ਹੀ ਨਹੀਂ ਹੈ ਰੱਬ ਦੇ ਡਰ ਦੀ, ਉਹਨੇ ਚੰਗਾ ਕੰਮ ਕਿੱਥੇ ਕਰਨਾ। ਜਿਹੜੇ ਬੱਚੇ ਨੂੰ ਆਜ਼ਾਦੀ ਮਿਲ ਗਈ, ਸਕੂਲ ਵਿੱਚ ਕੋਈ ਡਿਸਿਪਲਿਨ ਨਹੀਂ, ਕੋਈ ਰੋਕਣ ਟੋਕਣ ਵਾਲਾ ਨਹੀਂ, ਉਹ ਕਿੱਡਾ ਕਾਮਯਾਬ ਹੋਵੇਗਾ? ਨਹੀਂ ਹੋ ਸਕਦਾ। ਡਿਸਿਪਲਿਨ ਮਸਟ ਹੈ ਹਰ ਫੀਲਡ ਦੇ ਵਿੱਚ, ਸਿਧਾਂਤ ਹੋਵੇਗਾ ਤੇ ਫੀਲਡ ਵਿੱਚ ਕਾਮਯਾਬੀ ਹੈ। ਪੀਂਦਾ ਪੀਂਦਾ ਸ਼ਰਾਬ ਨਾ ਪਿਆਲਾ ਭਰ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਸਰਕਾਰੇ ਆਲਮ ਆ ਲਓ ਤੁਸੀਂ ਵੀ ਇੱਕ ਪਿਆਲਾ ਸ਼ਰਾਬ ਦਾ ਪੀਓ। ਫਾਰਸੀ 'ਚ ਕਹਿੰਦਾ ਗੁਰਾਂ ਨੂੰ, ਹਮਾਰੀ ਬਜ਼ਮੇ ਇਸ਼ਰਤ ਮੇਂ ਜੋ ਲੈ ਆਇਆ ਖੁਦਾ ਬਾਬਾ, तो बिस्मिल्लाह ये बादाए अहमर उड़ा बाबा। ऐ पीरान पीर गुरु नानक, ऐशो इशरत दी मजलस विच मौजां लुट, तेरे वड्डे भाग मेरी मजलस च आया, तेरे वड्डे भाग दरबारे खास विच तैनूं मैं मेहमान बना के सद्दिया है। अल्लाह मियाँ दी बरकत समझ ते आ एक जाम तूं भी छक लै। गुरु नानक साहब हस पे कहते, बाबर शराब पीण दे नाल की नफा? ते फारसी च जवाब दिंदा, जहां में कौन है आब रस सा पाक तर पानी, कि जिससे मिट जाते है दफ्तरे माओ शुमा बाबा। कहता तुहानू पता ही नहीं शराब दे की फायदे ने? महाराज कहते नहीं तू दस। कहता इस पानी वर्गा होर कोई पवित्र पानी नहीं है दुनिया ते, जेड़ा इनू एक बार छक लैंदा है, ना दीन दा डर, ना दुनिया दा डर, ना गरीब दा डर, ना शाह दा डर। ये पींदियां ही गलूए चों एक घुट थले जांदियां ही गम भुल जांदे ने। ना स्वर्गां दी इच्छा, ना नरकां दा डर, ना पिछतां दी इच्छा, ना दोज़कां दा डर। बड़ा अजीबो गरीब जिहा पानी है शक, गनीमत जान कर महफिल को, एक दो जाम पीता जा, म्याना महफिलां दर दा शाम पीता जा। गनीमत समझ, गनीमत की हुंदा? लुट दा माल फ्री च मिली शै, वो तेरे किहड़े पैसे लगने ने पैग छकण दे। आ वेख च बच्चा भरिया, बह मेरे नाल, एक दो जाम टकरा ते गमियां भुल जाइए। गुरु नानक साहब कहते, बाबर मैं एक बार फिर पूछदा, की फायदा इस जाम नूं पीण दा? कहता मस्ती चढ़ेगी, नशा चढ़ेगा। गुरु नानक साहब कहते, नशा किन्नी क देर रहिंदा? वो कहता 2-4 घड़ियां ते रवेगा ही। गुरुदेव कहते फिर जदों लै गया फिर की करना? कहता होर प्याला भर लईदा चबच्चे च। महाराज कहते जे फिर लै गया, बाबर कहता फकीर जी क्यों हासो हीणी बात पाउंदे हो, चबच्चा किते मुक चलिया, आओ मेरे नाल जाम पीओ। गुरु नानक साहब कहते, बाबर नशा तू भी करना है ते नशा मैं भी करना है, गुजारा तेरा भी नशे बिना नहीं है ते गुजारा मेरा भी नशे बिना नहीं है। पर नशे का वखरेवा है। हुण अमली बंदा है, मथा ठणकिया भी कोई चंगी शराब होगी, ब्रांड पुछन लगा भी महाराज किहड़ा नशा है भी जेड़ा लैंदा ही नहीं? महाराज कहंदे, बाबर वो एक बार कर लईए ना फिर वो नशा करना नहीं पैंदा, वार वार प्याले भर के पीना नहीं पैंदा, रहिंदी उमरा नशे करन दी लोड़ नहीं रहिंदी। फिर पूछदा है बाबर महाराज दसो ते सही किहड़ा नशा है जिहड़ा सारी जिंदगी नहीं उतरदा? भाई बाले वाली जन्म साखी विच बचन आउंदा, गुरु नानक साहब कहंदे, पोस्त भंग अफीम मद उतर जात प्रभात, नाम खुमारी नानका चढ़ी रहै दिन रात। कहंदे पोस्त भंग अफीम शराब दा जिहड़ा नशा है रंचक मात्र है, सुरती नूं डलाईमान करदा है, पशु पिरती कर दिंदा है। असीं नाम दा नशा करदे हैं जिहड़ा कदे नहीं उतरदा, जिहड़ा कदे नहीं लैंदा। तुहाडे कोल ते सिखो उदाहरणां ही बणीਆਂ ने। भाई दयाले ने नाम दा नशा कीता, देग विच उबालिया गया पर नशा नहीं उतरिया, शहादत आ गई।
ਦੀਵਾਨ ਭਾਈ ਮਤੀ ਦਾਸ ਨੇ ਨਾਮ ਦਾ ਪਿਆਲਾ ਪੀਤਾ, ਜ਼ਾਲਮਾਂ ਨੇ 2 ਫਾੜ ਕਰ ਦਿੱਤਾ, ਆਰੇ ਨਾਲ ਖੁਮਾਰੀ ਬਣੀ ਰਹੀ, ਨਸ਼ਾ ਨਹੀਂ ਲੱਥਾ। ਭਾਈ ਤਾਰੂ ਸਿੰਘ ਨੇ ਨਾਮ ਦਾ ਨਸ਼ਾ ਕੀਤਾ, ਚਰਖੜੀ ਚੜ ਗਿਆ, ਤਿੱਖੇ ਦੰਦਿਆਂ ਨੇ ਬੋਟੀਆਂ ਉਡਾ ਦਿੱਤੀਆਂ, ਖੋਪੜ ਲੈ ਗਿਆ ਪਰ ਨਸ਼ਾ ਨਹੀਂ ਲੱਥਾ ਨਾਮ ਦਾ। ਭਾਈ ਮਨੀ ਸਿੰਘ ਨੇ ਨਾਮ ਦਾ ਪਿਆਲਾ ਪੀਤਾ, ਬੰਦ ਕੱਟਿਆ ਗਿਆ, ਸੀ ਨਹੀਂ ਆਖੀ ਨਸ਼ਾ ਨਹੀਂ ਲੱਥਾ। ਮੈਂ ਹੈਰਾਨ ਰਹਿ ਜਾਣਾ, ਇੱਕ ਕਵੀ ਦੀ ਉਡਾਰੀ ਹੈ। ਹੁਣ ਤੁਹਾਨੂੰ ਪਤਾ ਜਿਹੜੇ ਗਿਆਨੀ ਹੁੰਦੇ ਨੇ ਨਾ, ਜੇਬ ਦੇ ਵਿੱਚ ਛੋਟੀਆਂ ਲਾਚੀਆਂ ਮਿਸ਼ਰੀ ਆਮ ਹੀ ਰੱਖਦੇ ਨੇ, ਬੋਲਣ ਵਿੱਚ ਸੁਖਾਲਾ ਹੁੰਦਾ ਹੈ। ਭਾਈ ਮਨੀ ਸਿੰਘ ਨੂੰ ਬਿਠਾਇਆ ਗਿਆ, ਬੰਦ ਕੱਟਣਾ ਹੈ, ਤੇ ਕਹਿੰਦੇ ਜੇਬ ਚੋਂ ਮਿਸ਼ਰੀ ਕੱਢ ਲਈ। ਜਲਾਦ ਨੂੰ ਕਹਿੰਦੇ ਮੂੰਹ ਮਿੱਠਾ ਕਰ, ਤੇ ਜਲਾਦ ਆਂਦਾ ਵੀ ਤੁਸੀਂ ਮੌਤ ਦੇ ਦਰਵਾਜ਼ੇ ਤੇ ਖੜੇ ਹੋ, ਮੂੰਹ ਮਿੱਠਾ ਕਿਸ ਲਈ? ਭਾਈ ਮਨੀ ਸਿੰਘ ਆਖਣ ਲੱਗੇ, ਇਹ ਸ਼ਗਨ ਕਰ ਰਿਹਾ ਹਾਂ ਮੈਂ। ਕਹਿੰਦਾ ਕਾਹਦਾ ਸ਼ਗਨ? ਸ਼ਗਨ ਕਹਿੰਦੇ ਇਸ ਗੱਲ ਦਾ ਹੈ, ਅੱਜ ਤੂੰ ਨਿਰਣਾ ਕਰਨਾ ਮੈਂ ਗੁਰੂ ਦਾ ਸੱਚਾ ਸਿੱਖ ਹਾਂ ਕਿ ਝੂਠਾ ਸਿੱਖ ਹਾਂ। ਅੱਜ ਤੂੰ ਕਸਵੱਟੀ ਬਣ ਕੇ ਆ ਗਿਆ ਹੈ। ਜਦੋਂ ਮੇਰਾ ਬੰਦ ਕੱਟੇਗਾ ਨਾ, ਜਦੋਂ ਮੇਰੀ ਬੋਟੀ ਉਡਾਉਣ ਲੱਗੇਗਾ, ਜੇ ਤਾਂ ਮੇਰੀ ਜ਼ੁਬਾਨੋਂ ਸੀ ਨਾ ਨਿਕਲਿਆ, ਜੇ ਮੇਰੀਆਂ ਅੱਖਾਂ ਚੋਂ ਅਥਰੂ ਨਾ ਨਿਕਲਿਆ, ਜੇ ਮੇਰੀ ਜ਼ੁਬਾਨੋਂ ਫਰਿਆਦ ਨਾ ਨਿਕਲੀ, ਹੱਸਦਿਆਂ ਮੈਂ ਕੁਰਬਾਨ ਹੋ ਗਿਆ, ਤੇ ਸਮਝੀ ਇਹ ਮਨੀ ਸਿੰਘ ਗੁਰੂ ਦਾ ਸੱਚਾ ਸਿੱਖ ਹੈ। ਤੇ ਜੇ ਬੰਦ ਕਟਵਾਉਂਦਿਆਂ ਮੇਰੇ ਗਲੂਏ ਚੋਂ ਸੀ ਨਿਕਲੀ, ਮੱਥੇ ਤੇ ਤਿਊੜੀਆਂ ਪੈ ਗਈਆਂ, ਅੱਖਾਂ ਚੋਂ ਮੋਤੀ ਡਿੱਗਣ ਲੱਗ ਪਏ, ਜ਼ਬਾਨ ਤਰਲੇ ਲੈਣ ਲੱਗੀ, ਮੈਂ ਦੁਹਾਈਆਂ ਪਾਉਣ ਲੱਗਾ, ਤੇ ਸਮਝ ਲਈ ਮੈਂ ਗੁਰੂ ਦਾ ਸਿੱਖ ਨਹੀਂ, ਕੱਚਾ ਕੂਲਾ ਹਾਂ। ਨਿਰਣਾ ਤੇ ਤੂੰ ਵੀ ਕਰਨਾ ਹੈ ਨਾ। ਸ਼ੁਕਰ ਹੈ ਤੂੰ ਆਇਆ ਹੈ, ਅੱਜ ਸਾਬਤ ਕਰ ਵੀ ਮਨੀ ਸਿੰਘ ਗੁਰੂ ਦਾ ਸੱਚਾ ਸਿੰਘ ਹੈ। ਦਾਤ ਚੱਲਿਆ, ਬੰਦ ਕੱਟਿਆ ਗਿਆ, ਰੰਚਕ ਮਾਤਰ ਵੀ ਨਾਮ ਦਾ ਨਸ਼ਾ ਨਹੀਂ ਲੱਥਾ। ਇਹਨੂੰ ਬਾਣੀ ਨੇ ਆਖਿਆ, ਲੱਲਾ ਲਾਵੋ ਔਖਦ ਜਾਹੂ, ਦੁੱਖ ਦਰਦ ਤੇ ਮਿਟੇ ਖਿਨਾਹੂ। ਔਖਦ ਦਾਰੂ ਨੂੰ ਵੀ ਆਂਦੇ ਨੇ, ਦਵਾਈ ਨੂੰ ਵੀ ਆਂਦੇ ਨੇ। ਜਿਨਨੇ ਨਾਮ ਦਾ ਦਾਰੂ ਪੀਤਾ ਹੈ ਨਾ, ਉਹ ਚਰਖੜੀਆਂ ਤੇ ਚੜ੍ਹਦੇ ਨੇ, ਆਪਾ ਵਾਰਦੇ ਨੇ। ਕਦੇ ਸ਼ਰਾਬ ਵਾਲੇ ਚਰਖੜੀ ਚੜ੍ਹ ਕੇ ਸਿਰ ਦਿੰਦੇ ਵੇਖੇ ਜੇ? ਕਦੇ ਦੁਨਿਆਵੀ ਨਸ਼ਾ ਕਰਨ ਵਾਲੇ ਦੀਨ ਲਈ ਆਪਾ ਵਾਰਦੇ ਵੇਖੇ ਜੇ? ਕਦੇ ਨਹੀਂ ਵਾਰ ਸਕਦੇ। ਇਹ ਤਾਂ ਨਸ਼ਾ ਲੈ ਜਾਂਦਾ ਥੋੜੇ ਜਿਹੇ ਡਰ ਨਾਲ। ਬਾਬਰ ਝੁਕਿਆ ਹੈ, ਕਦਮ ਬੋਸੀ ਕੀਤੀ ਹੈ ਗੁਰਾਂ ਦੀ। ਜਿਹੜਾ ਸਾਰੇ ਹਿੰਦੁਸਤਾਨ ਨੂੰ ਲਹੂ ਦੇ ਆਂਸੂ ਰਵਾ ਰਿਹਾ ਹੈ, ਉਹ ਗੁਰੂ ਅੱਗੇ ਝੁਕਿਆ। ਇਹਨੂੰ ਭਾਈ ਗੁਰਦਾਸ ਕਹਿੰਦੇ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ। ਹਿੰਦੂਆਂ ਨੇ, ਸਿੱਖਾਂ ਨੇ ਗੁਰੂ ਨਾਨਕ ਨੂੰ ਗੁਰੂ ਬਾਬਾ ਮੰਨਿਆ, ਮੁਸਲਮਾਨਾਂ ਨੇ ਪੀਰ ਮੰਨ ਲਿਆ। ਜਿਹੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੁ ਪਾਏ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਹੁੜ ਫਿਰ ਜੂਨ ਨਾ ਆਏ। ਜਿਹੜਾ ਗੁਰੂ ਨਾਨਕ ਨੂੰ ਪਰਸੇਗਾ, ਕਦਮ ਬੋਸੀ ਕਰੇਗਾ, ਉਹ ਮੁਕਤ ਹੈ। ਖੰਡੇ ਦੀ ਪੌਲ ਛਕੀਏ, ਗੁਰੂ ਵਾਲੇ ਬਣੀਏ। ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ। ਇੱਥੇ 5 ਦੀਵਾਨ ਆਪ ਸੰਗਤ ਦੇ ਚਰਨਾਂ ਵਿੱਚ ਲਾਏ ਨੇ। ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਸਰਦਾਰ ਅਮਰੀਸ਼ ਸਿੰਘ ਜੀ ਅਟਵਾਲ, ਸਰਦਾਰ ਸੁਖਵਿੰਦਰ ਸਿੰਘ ਜੀ ਰੰਗੀ, ਇਹਨਾਂ ਦਾ ਧੰਨਵਾਦ ਹੈ ਜੀ। ਇਸੇ ਤਰ੍ਹਾਂ ਹੀ ਪੰਥ ਦੇ ਮਹਾਨ ਕਵੀਸ਼ਰ ਗਿਆਨੀ ਮਹਿਲ ਸਿੰਘ ਜੀ, ਸਤਿਕਾਰਯੋਗ ਗਿਆਨੀ ਦਲਬੀਰ ਸਿੰਘ ਜੀ, ਇੱਥੇ ਸਾਡੇ ਗੁਰਮੁਖ ਪਿਆਰੇ ਭਾਈ ਗੁਰਸੇਵਕ ਸਿੰਘ ਜੀ, ਭਾਈ ਗੁਰਜੰਟ ਸਿੰਘ ਜੀ, ਗਿਆਨੀ ਗੁਰਦੇਵ ਸਿੰਘ ਜੀ, ਹਰਦੇਵ ਸਿੰਘ ਜੀ, ਸਾਰਿਆਂ ਦਾ ਧੰਨਵਾਦ ਹੈ ਜੀ। ਸਤਿਕਾਰਯੋਗ ਭਾਈ ਜਗਨਾਰ ਸਿੰਘ ਜੀ ਬੇਕਰ ਸਵੀਟ ਵਾਲੇ, ਜਿਹੜੇ 5 ਦਿਨ ਤੋਂ ਸੇਵਾ ਵਿੱਚ ਨੇ। ਭਾਈ ਸਰਬਜੋਤ ਸਿੰਘ ਜੀ ਚਾਹਲ ਰਿਵਰ ਸਾਈਡ, ਇਹਨਾਂ ਦਾ ਵੀ ਧੰਨਵਾਦ। ਡਾਕਟਰ ਮਹਿਤਾਬ ਸਿੰਘ ਹੋਣੀ ਇੱਥੇ ਮੇਅਰ ਦੇ ਨਾਲ ਆਏ ਹੋਏ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਬਾਣੀ ਨੂੰ ਸੰਕੋਚਦਾ ਹੋਇਆ ਦਾਸ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਜਪ ਲੋ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਦੂ ਚਾਰ ਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਦਿੱਤੀ
एक ओंकार सतगुर प्रसाद। गगन में थाल रावण